ਸਾਰੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਰੂਪ 'ਚ ਆਪਣੇ ਵਾਅਦੇ ਦਾਅਵੇ ਕੀਤੇ ਸਨ ਕਿ ਅਸੀਂ ਇਹ ਸਹੂਲਤ ਦੇਵਾਂਗੇ, ਇਹ ਮੁਫਤ ਦੇਵਾਂਗੇ, ਇਹ ਸਬਸਿਡੀ ਦੇਵਾਂਗੇ, ਇੰਝ ਕਰਾਂਗੇ, ਉਂਝ ਕਰਾਂਗੇ, ਕਾਫੀ ਕੁਛ ਸੀ। ਤੇ ਰਿਜੈਕਟ ਕਰਕੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਮੈਂਡੇਟ ਇਹਨਾਂ ਨੂੰ ਦਿੱਤਾ ਹੈ, ਤੇ ਜਿੰਨਾ ਵੱਡਾ ਮੈਂਡੇਟ ਉਨੀ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। 3 ਲੱਖ ਕਰੋੜ ਦਾ ਕਰਜ਼ਾ ਵੀ ਹੈ। ਕਰਜ਼ਾ ਲੈ ਕੇ ਅਸੀਂ ਕਰਜ਼ਾ ਉਤਾਰ ਰਹੇ ਹਾਂ, ਕਰਜ਼ਾ ਲੈ ਕੇ ਅਸੀਂ ਸਬਸਿਡੀਆਂ ਦੇ ਰਹੇ ਹਾਂ, ਕਰਜ਼ਾ ਲੈ ਕੇ ਅਸੀਂ ਜਿਹੜੀ ਮੁਫਤ ਸਹੂਲਤਾਂ ਦੇ ਰਹੇ ਹਾਂ, ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਾਂ ਔਰ ਓਵਰਡਰਾਫਟਿੰਗ ਕਰ ਰਹੇ ਹਾਂ। ਤੇ ਉਹਦੇ ਨਾਲ ਸਾਡਾ ਵਿੱਤੀ ਘਾਟਾ ਵੀ ਵਧ ਰਿਹਾ ਤੇ ਕਰਜ਼ਾ ਵੀ ਵਧ ਰਿਹਾ। ਪਹਿਲਾਂ ਹੀ ਕੋਈ 17,000 ਕਰੋੜ ਤੇ ਪਹਿਲਾਂ ਹੀ ਆ ਬਿਜਲੀ ਸਬਸਿਡੀ ਜਾਂ ਬਿਜਲੀ ਮੁਫਤ ਜਿਹੜਾ ਸਾਰਾ ਕੁਝ ਪਾ ਕੇ ਉਹ 17,000 ਕਰੋੜ ਪਹਿਲਾਂ, ਤੇ ਮੇਰੇ ਹਿਸਾਬ ਨਾਲ ਇਹਦੇ ਵਿੱਚ 7,000 ਕਰੋੜ ਜਾਂ 7100 ਕਰੋੜ ਹੋਰ ਵਾਧਾ ਜਿਹੜਾ ਉਹ ਹੋ ਜਾਣਾ। ਜੇ ਉਹਨੂੰ 100% ਵੀ ਰੋਕ ਲਿਆ ਜਾਂਦਾ ਤਾਂ ਵੀ 5500 ਕਰੋੜ ਦਾ ਵਾਧੂ ਭਾਰ ਜਿਹੜਾ ਖਜ਼ਾਨੇ 'ਤੇ ਪੈਣਾ। ਇਹ ਇਸ ਸੰਦਰਭ 'ਚ ਸਵਾਲ ਪੈਦਾ ਹੁੰਦਾ ਕਿ ਤੁਸੀਂ ਰੁਜ਼ਗਾਰ ਜਿਹੜਾ ਕਈ ਸਾਲਾਂ ਤੋਂ ਉਹ ਬੇਸਪੇ 'ਤੇ ਦੇ ਰਹੇ ਹੋ, ਰੁਜ਼ਗਾਰ ਕ੍ਰੀਏਟ ਨਹੀਂ ਹੋ ਰਿਹਾ, ਔਰ ਗੌਰਮੈਂਟ ਸੈਕਟਰ ਦੇ ਵਿੱਚ ਵੀ 1 ਲੱਖ ਦੇ ਕਰੀਬ ਜਿਹੜੀਆਂ ਪੋਸਟਾਂ ਖਾਲੀ ਨੇ। ਕਿ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਆਪਣੇ ਆਪ ਨੂੰ ਵੀ ਕਿ ਕੀ ਅਸੀਂ ਜੋ ਕਰ ਰਹੇ ਹਾਂ, ਕੀ ਸਾਰੇ ਪੰਜਾਬੀਆਂ ਨੂੰ ਇਹੋ ਜਿਹੀ ਮਾੜੀ ਹਾਲ ਆਰਥਿਕ ਸਥਿਤੀ 'ਚ ਹੈ ਕਿ ਉਹਨਾਂ ਨੂੰ ਹਰੇਕ ਨੂੰ ਤੁਸੀਂ 300 ਯੂਨਿਟ ਫ੍ਰੀ ਬਿਜਲੀ ਦਿਓ। ਕਰਜ਼ੇ ਨੇ ਤੇ ਫ੍ਰੀ ਸਹੂਲਤਾਂ ਨੇ ਸ਼੍ਰੀਲੰਕਾ ਦਾ ਇਹ ਹਾਲ ਕਰ ਦਿੱਤਾ। ਸੋ ਇਹਦਾ ਮਤਲਬ ਹੈ ਕਿ 13% ਪੁਆਇੰਟ ਵੱਧ ਗਿਆ ਤੇ ਅਸੀਂ ਡੈਟ ਟ੍ਰੈਪ ਦੇ ਵਿੱਚ ਫਸ ਗਏ। ਜਦੋਂ ਸਰਕਾਰਾਂ ਕਰਜ਼ਾ ਲੈ ਕੇ ਮੁਫਤ ਸਹੂਲਤਾਂ ਦੇ ਰਹੀਆਂ ਹੋਣ, ਜਦੋਂ ਸਰਕਾਰਾਂ ਕਰਜ਼ਾ ਲੈ ਕੇ ਕਰਜ਼ਾ ਮਾਫ ਕਰ ਰਹੀਆਂ, ਜਦੋਂ ਸਰਕਾਰਾਂ ਕਰਜ਼ਾ ਲੈ ਕੇ ਤਨਖਾਹਾਂ, ਪੈਨਸ਼ਨ, ਆਪਣੇ ਕਮਿਟਡ ਐਕਸਪੈਂਡੀਚਰ ਵੀ ਕਰ ਰਹੀਆਂ ਹੋਣ, ਤਾਂ ਫਿਰ ਉਹ ਇੱਕ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ। ਕੱਲ੍ਹ ਨੂੰ ਜੇ ਤੁਹਾਡਾ ਬਿਜਲੀ ਬੋਰਡ ਜਾਂ PSPCL ਜਿਹਨੂੰ ਕਹਿੰਦੇ ਆ, ਉਹ ਕਰਜ਼ੇ ਦੇ ਬੋਝ ਥੱਲੇ ਵਿੱਤੀ ਸੰਕਟ 'ਚ ਇੰਨਾ ਫਸ ਗਿਆ ਕਿ ਉਹ ਸਸਟੇਨ ਹੀ ਨਹੀਂ ਕਰ ਸਕਦਾ। ਆਲਰੇਡੀ 50% ਜਿਹੜੀ ਬਿਜਲੀ ਆ ਪ੍ਰਾਈਵੇਟ ਸੈਕਟਰ ਤੋਂ ਆ ਰਹੀ ਹੈ, ਤਾਂ ਤੁਸੀਂ ਕਿਸ ਤਰ੍ਹਾਂ ਇਹ ਮੁਫਤ ਸਹੂਲਤਾਂ ਦਿਓਗੇ? ਸੋ ਮੈਂ ਇਹ ਕਲੀਅਰ ਕਰ ਦਿਆਂ ਤੁਹਾਡੇ ਮਾਧਿਅਮ ਰਾਹੀਂ ਕਿ ਮੈਂ ਬੜੀ ਸ਼ਿੱਦਤ ਨਾਲ ਹੀ ਕਹਿ ਰਿਹਾ ਕਿ ਸਬਸਿਡੀ ਦਿਓ, ਮੁਫਤ ਸਹੂਲਤ ਵੀ ਦਿਓ, ਪਰ ਇਹਨੂੰ ਆਰਥਿਕ ਲੌਜਿਕ ਨਾਲ ਜੋੜ ਕੇ ਦਿਓ ਤੇ ਸਟੇਟ ਦੀ ਸਮਰੱਥਾ ਵੇਖ ਕੇ ਦਿਓ। ਤੁਹਾਡੇ ਪਲਾਂਟ ਪਹਿਲਾਂ ਹੀ ਬੰਦ ਹੋਏ ਪਏ ਨੇ ਆਪਣੇ, ਜਾਂ ਮਰਨ ਕਿਨਾਰੇ ਨੇ ਕਈ, ਜਾਂ ਬਠਿੰਡੇ ਵਾਲਾ ਮਰ ਚੁੱਕਿਆ। ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਤੁਸੀਂ ਮੁੜ ਸੁਰਜੀਤ ਕਰਨਾ ਹੈ, ਉਹਨਾਂ ਨੂੰ ਜਿਉਂਦੇ ਰੱਖਣਾ ਜਾਂ ਉਹਨਾਂ ਨੂੰ ਮਰਨਾ ਹੈ। ਇਸ ਇਲੈਕਸ਼ਨ ਦੇ ਵਿੱਚ ਵੀ ਇਨਕਲੂਡਿੰਗ ਆਮ ਆਦਮੀ ਪਾਰਟੀ ਨੇ ਰੁਜ਼ਗਾਰ ਦਾ ਇਸ਼ੂ ਹੀ ਨਹੀਂ ਚੱਕਿਆ, ਨਾ ਇਹ ਕੋਈ ਮੁੱਦਾ ਹੀ ਨਹੀਂ ਚੁੱਕਿਆ। ਇਸ ਵੇਲੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਵੱਧ ਬੇਰੁਜ਼ਗਾਰੀ ਹੈ, ਪਰ ਮੈਨੂੰ ਲੱਗਦਾ ਕਿ ਇਸ ਵੇਲੇ ਪੰਜਾਬ ਇਸ ਕ੍ਰਾਸ ਰੋਡ 'ਤੇ ਹੈ ਕਿ ਇਸ ਵੇਲੇ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਸਰਕਾਰ, ਉਹਨੂੰ ਇਹ ਫਿਕਰ ਛੱਡ ਦੇਣਾ ਚਾਹੀਦਾ ਹੈ ਕਿ ਅਸੀਂ ਅਗਲੀ ਵਾਰੀ ਵੀ ਇਲੈਕਸ਼ਨਾਂ ਲੜਨੀਆਂ ਨੇ, ਹਾਰਨ ਜਿੱਤਣ ਪੰਜਾਬ ਲਈ ਡਟ ਕੇ ਕੰਮ ਕਰਨ। ਤੇ ਜੇ ਇਸ ਵਾਰੀ ਨਾ ਹੋਇਆ ਤਾਂ ਬੜੀ ਨਿਰਾਸ਼ਾ ਹੋਏਗੀ ਤੇ ਜਿਹਦੇ ਨਤੀਜੇ ਬੜੇ ਭੈੜੇ ਨੇ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਪੰਜਾਬ ਦੇ ਵਿੱਚ ਚੋਣਾਂ ਦਾ ਸੀਜ਼ਨ ਲੰਘ ਕੇ ਗਿਆ ਅਤੇ ਚੋਣਾਂ ਦੇ ਵਿੱਚ ਇਸ ਵਾਰ ਵੱਡੀਆਂ ਗਰੰਟੀਜ਼ ਦਾ ਐਲਾਨ ਕੀਤਾ ਗਿਆ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਨੇ, ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਮੈਂਡੇਟ ਦੇ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾਇਆ। ਪਰ ਸਾਰੀ ਇਹ ਸਾਰੀ ਕੈਂਪੇਨ ਸੀ ਆਮ ਆਦਮੀ ਪਾਰਟੀ ਦੀ, ਉਹ ਦਿੱਲੀ ਮਾਡਲ ਦੇ ਉੱਤੇ ਸੈਂਟਰਿਕ ਸੀ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ਗਵਰਨੈਂਸ ਆ, ਉਸ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਕੰਟੈਸਟ ਕੀਤੀ ਗਈ। ਅਤੇ ਪੰਜਾਬ ਦੇ ਵਿੱਚ ਜਿਹੜੀਆਂ ਗਰੰਟੀਜ਼ ਸੀ ਉਹ ਵੀ ਅਰਵਿੰਦ ਕੇਜਰੀਵਾਲ ਸਮੇਂ ਦਰ ਸਮੇਂ ਆ ਕੇ ਪੰਜਾਬ 'ਚ ਅਨਾਊਂਸ ਕਰਦੇ ਰਹੇ। ਤਾਂ ਉਹਨਾਂ ਗਰੰਟੀਜ਼ ਦੇ ਵਿੱਚੋਂ ਇੱਕ ਬਹੁਤ ਵੱਡੀ ਗਰੰਟੀ ਸੀ ਜਿਹੜੀ, ਉਹ ਸੀ ਕਿ ਪੰਜਾਬ ਦੇ ਜਿਹੜੇ ਘਰੇਲੂ ਬਿਜਲੀ ਖਪਤਕਾਰ ਨੇ, ਜਿਹੜੀ ਡੋਮੈਸਟਿਕ ਯੂਜ਼ ਹੁੰਦੀ ਆ ਪਾਵਰ ਪੰਜਾਬ ਦੇ ਵਿੱਚ, ਉਹਦੇ ਵਾਸਤੇ 300 ਯੂਨਿਟ ਪਰ ਮੰਥ ਜਿਹੜਾ ਆ ਉਹ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ, ਗਰੰਟੀ ਦਿੱਤੀ ਗਈ ਸੀ। ਅਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਗਰੰਟੀ ਨੂੰ ਅਨਾਊਂਸ ਕੀਤਾ ਆ, ਅਤੇ 1 ਜੁਲਾਈ ਤੋਂ ਜਿਹੜੀ ਇਹ ਗਰੰਟੀ ਆ ਉਸ ਦਾ ਦਿਨ ਮਿਥਿਆ ਗਿਆ ਕਿ 1 ਜੁਲਾਈ ਤੋਂ ਬਾਅਦ ਭਗਵੰਤ ਮਾਨ ਦਾ ਕਹਿਣਾ ਹੈ ਕਿ
2 ਮਹੀਨਿਆਂ ਦਾ ਬਿੱਲ ਪੰਜਾਬ 'ਚ ਆਉਂਦਾ ਘਰੇਲੂ ਖਪਤਕਾਰਾਂ ਨੂੰ, ਤੇ ਜਿਹੜਾ 600 ਯੂਨਿਟ ਤੱਕ 2 ਮਹੀਨਿਆਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਬਿਜਲੀ ਆ ਉਹ ਟੋਟਲੀ ਫ੍ਰੀ ਹੋਊਗੀ। ਪਰ ਉਸ ਐਲਾਨ ਦੇ ਵਿੱਚ ਹੋਰ ਬੜੀਆਂ ਘੁੰਡੀਆਂ ਨੇ, ਜਿਵੇਂ ਉਹ ਕਹਿ ਰਹੇ ਆ ਕਿ ਜਿਹੜਾ ਜਨਰਲ ਕੈਟੇਗਰੀ ਖਾਸ ਕਰਕੇ ਆ, ਜੇ ਉਹ 600 ਯੂਨਿਟ ਤੋਂ ਉੱਤੇ ਇੱਕ ਵੀ ਯੂਨਿਟ ਯੂਜ਼ ਕਰਦੀ ਆ ਤਾਂ ਉਸ ਨੂੰ ਪੂਰਾ ਬਿੱਲ ਉਤਾਰਨਾ ਪਊਗਾ। ਤਾਂ ਪਰ ਜਿਹੜਾ ਵੱਡਾ ਸਵਾਲ ਖੜਾ ਹੋ ਰਿਹਾ ਹੈ ਸਾਰੀ ਡਿਸਕਸ਼ਨ ਦੇ ਵਿੱਚ ਜਾਂ ਇਹ ਸਾਰੀ ਗਰੰਟੀ ਦੇ ਨਾਲ, ਉਹ ਖੜਾ ਹੋ ਰਿਹਾ ਹੈ ਕਿ ਇੱਕ ਪਾਸੇ ਪੰਜਾਬ ਪਹਿਲਾਂ ਹੀ ਇੱਕ ਬਹੁਤ ਬੜੇ ਆਰਥਿਕ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਖਜ਼ਾਨਾ ਖਾਲੀ ਹੈ। ਪਹਿਲਾਂ ਰਹਿ ਚੁੱਕੇ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦੇ ਮੂੰਹੋਂ ਕਈ ਵਾਰ ਪੰਜਾਬ ਦੇ ਲੋਕ ਸੁਣ ਚੁੱਕੇ ਨੇ, ਤੇ ਇੰਨਾ ਵੱਡਾ ਇਕਨੋਮਿਕਲ ਕ੍ਰਾਈਸਿਸ ਆ, ਤੇ ਉਸ ਦੇ ਚੱਲਦਿਆਂ ਰਿਸੋਰਸਿਸ ਜਨਰੇਟ ਕਰਨ ਦੀ ਥਾਂ ਤੇ ਇਸ ਤਰ੍ਹਾਂ ਸਬਸਿਡੀਜ਼ ਜਿਹੜੀਆਂ ਨੇ ਉਹ ਅਨਾਊਂਸ ਕਰਨੀਆਂ, ਇਸ ਦੇ ਪਿੱਛੇ ਕੋਈ ਇਕਨੋਮਿਕਲ ਰੀਜ਼ਨਿੰਗ ਵੀ ਹੈ ਜਾਂ ਫਿਰ ਇਹ ਮਹਿਜ਼ ਇੱਕ ਪੋਲੀਟੀਕਲ ਸਟੰਟ ਜਾਂ ਪੋਲੀਟੀਕਲ ਡਰਾਮਾ ਆ? ਉਹਦੇ ਬਾਰੇ ਅਸੀਂ ਅੱਜ ਦੀ ਇਹ ਖਾਸ ਇੰਟਰਵਿਊ ਕਰਾਂਗੇ, ਤੇ ਸਾਡੇ ਨਾਲ ਮੌਜੂਦ ਰਹਿਣਗੇ ਪੰਜਾਬ ਦੇ ਰਿਨਾਊਂਡ ਇਕੋਨੋਮਿਸਟ ਨੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ, ਤੇ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ TV 84 ਤੇ। ਸਭ ਤੋਂ ਪਹਿਲਾਂ ਹੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਲਈ ਇਹ ਸਮਾਂ ਕੱਢਿਆ, ਸਾਡੇ ਦਰਸ਼ਕਾਂ ਲਈ ਇਹ ਸਮਾਂ ਕੱਢਿਆ ਕਿ ਪੰਜਾਬ ਦੇ ਲੋਕ ਸਾਡੀ ਇਹ ਕੋਸ਼ਿਸ਼ ਆ ਕਿ ਸਮਝ ਸਕਣ ਕਿ ਜਿਹੜਾ ਇਹ ਸਾਰਾ ਮਾਡਲ ਆ ਸਬਸਿਡਾਈਜ਼ਡ ਫੈਸਿਲਿਟੀਜ਼ ਦਾ, ਤੇ ਉਹ ਕਿਵੇਂ ਪੰਜਾਬ ਦੇ ਲਈ ਲਾਹੇਵੰਦ ਆ ਜਾਂ ਨਹੀਂ ਆ। ਤਾਂ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਅੱਜ ਗਵਰਨਮੈਂਟ ਨੇ ਅਨਾਊਂਸਮੈਂਟ ਕੀਤੀ ਆ ਗਰੰਟੀ ਦੀ ਕਿ 300 ਯੂਨਿਟ ਪਰ ਮੰਥ ਫ੍ਰੀ ਦੇਣ ਦੀ, ਤਾਂ ਇਹਨੂੰ ਤੁਸੀਂ ਕਿਵੇਂ ਐਜ਼ ਆ ਇਕੋਨੋਮਿਸਟ, ਮਤਲਬ ਤੁਸੀਂ ਇਸ ਅਨਾਊਂਸਮੈਂਟ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਕਿ ਜਦੋਂ ਇਲੈਕਸ਼ਨਾਂ ਚੱਲ ਰਹੀਆਂ ਸੀ ਤਾਂ ਸਾਰੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਰੂਪ 'ਚ ਆਪਣੇ ਵਾਅਦੇ ਦਾਅਵੇ ਕੀਤੇ ਸਨ ਕਿ ਅਸੀਂ ਇਹ ਸਹੂਲਤ ਦਿਆਂਗੇ, ਇਹ ਮੁਫਤ ਦਿਆਂਗੇ, ਇਹ ਸਬਸਿਡੀ ਦਿਆਂਗੇ, ਇੰਝ ਕਰਾਂਗੇ, ਉਂਝ ਕਰਾਂਗੇ, ਕਾਫੀ ਕੁਛ ਸੀ। ਆਮ ਆਦਮੀ ਪਾਰਟੀ ਨੇ ਵੀ ਗਰੰਟੀਆਂ ਦਿੱਤੀਆਂ, ਤੇ ਮੈਂ ਸਮਝਦਾ ਕਿ ਉਹ ਲੋਕਾਂ ਨੂੰ ਵੋਟ ਲੈਣ ਖਾਤਰ ਸਾਰਾ ਕੁਛ ਕੀਤਾ ਗਿਆ। ਇਹ ਕਿਉਂਕਿ ਇਹਨਾਂ ਦੀ ਗਰੰਟੀਆਂ ਨੇ ਤੇ ਇਹਨਾਂ ਨੂੰ ਲੱਗਦਾ, ਤੇ ਲੋਕਾਂ ਦੀ ਉਮੀਦ ਵੀ ਬਹੁਤ ਜ਼ਿਆਦਾ ਇਹਨਾਂ ਤੋਂ, ਐਕਸਪੈਕਟੇਸ਼ਨ ਵੀ, ਕਿਉਂਕਿ ਪਹਿਲੀਆਂ ਦੋਨੋਂ ਪਾਰਟੀਆਂ ਨੂੰ ਰਾਦਰ BJP ਵੀ ਵਿੱਚ ਉਹਨਾਂ ਨੂੰ ਰਿਜੈਕਟ ਕੀਤਾ ਉਹਨਾਂ ਨੇ, ਤੇ ਰਿਜੈਕਟ ਕਰਕੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਮੈਂਡੇਟ ਇਹਨਾਂ ਨੂੰ ਦਿੱਤਾ ਹੈ, ਤੇ ਜਿੰਨਾ ਵੱਡਾ ਮੈਂਡੇਟ ਉਨੀ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਇਹ ਆਪਣੀ ਕ੍ਰੈਡੀਬਿਲਿਟੀ ਬਣਾਈ ਰੱਖਣ ਲਈ, ਸਾਖ ਬਣਾਈ ਰੱਖਣ ਲਈ ਇਹ ਅਨਾਊਂਸ ਕੀਤਾ ਹੈ ਕਿ ਅਸੀਂ 300 ਯੂਨਿਟ ਹਰ ਜਿਹੜਾ ਡੋਮੈਸਟਿਕ ਕੰਜ਼ਿਊਮਰ ਹੈ ਉਹਨੂੰ ਬਿਜਲੀ ਹਰ ਮਹੀਨੇ ਫ੍ਰੀ ਦੇਵਾਂਗੇ। ਮੈਂ ਸਮਝਦਾ ਕਿ ਇਹਦੇ ਵਿੱਚ 2-3 ਗੱਲਾਂ ਜਿਹੜੀਆਂ ਨੇ ਉਹ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਕੀ ਪੰਜਾਬ ਦੀ ਵਿੱਤੀ ਹਾਲਤ ਜਾਂ ਵਿੱਤੀ ਸੰਕਟ ਜਿਹਦੇ ਵਿੱਚ ਪੰਜਾਬ ਲੰਘ ਰਿਹਾ, 3 ਲੱਖ ਕਰੋੜ ਦਾ ਕਰਜ਼ਾ ਵੀ ਹੈ, ਕਰਜ਼ਾ ਲੈ ਕੇ ਅਸੀਂ ਕਰਜ਼ਾ ਉਤਾਰ ਰਹੇ ਹਾਂ, ਕਰਜ਼ਾ ਲੈ ਕੇ ਅਸੀਂ ਸਬਸਿਡੀਆਂ ਦੇ ਰਹੇ ਹਾਂ, ਕਰਜ਼ਾ ਲੈ ਕੇ ਅਸੀਂ ਜਿਹੜੀ ਮੁਫਤ ਸਹੂਲਤਾਂ ਦੇ ਰਹੇ ਹਾਂ, ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਾਂ, ਔਰ ਓਵਰ ਡਰਾਫਟਿੰਗ ਕਰ ਰਹੇ ਹਾਂ। ਇੱਕ ਵੇਜ਼ ਐਂਡ ਮੀਨਸ ਹੁੰਦਾ, ਉਹ ਲੋਕ ਚਲੋ ਆਮ ਬੋਲ ਚਾਲ 'ਚ ਨਹੀਂ ਆਉਂਦਾ, ਓਵਰ ਡਰਾਫਟ ਕਰ ਰਹੇ ਹਾਂ, ਅਤੇ ਉਹਦੇ ਨਾਲ ਸਾਡਾ ਵਿੱਤੀ ਘਾਟਾ ਵੀ ਵੱਧ ਰਿਹਾ ਅਤੇ ਕਰਜ਼ਾ ਵੀ ਵੱਧ ਰਿਹਾ। ਉਹ ਕਰਜ਼ਾ ਜਿਹੜਾ 1980 ਦੇ ਵਿੱਚ 1080 ਕਰੋੜ ਸੀ ਅਤੇ 2004 ਦੇ ਵਿੱਚ 29,000 ਕਰੋੜ ਸੀ, ਉਹ ਕਰਜ਼ਾ ਹੁਣ 3 ਲੱਖ ਕਰੋੜ ਹੋ ਗਿਆ। ਅਤੇ ਗਵਰਨਰ ਸਾਹਿਬ ਦਾ ਜਿਹੜਾ ਅਸੈਂਬਲੀ 'ਚ ਭਾਸ਼ਣ ਸੀਗਾ, ਉਹਦੇ ਵਿੱਚ 3.54 ਲੱਖ ਕਰੋੜ ਦਾ ਕਰਜ਼ਾ ਦਰਸਾਇਆ ਗਿਆ। ਜੇ ਇਹ ਸਬਸਿਡੀਆਂ ਪਹਿਲਾਂ ਹੀ ਕੋਈ 17,000 ਕਰੋੜ ਤੇ ਪਹਿਲਾਂ ਹੀ ਆ, ਬਿਜਲੀ ਸਬਸਿਡੀ ਜਾਂ ਬਿਜਲੀ ਮੁਫਤ ਜਿਹੜਾ ਸਾਰਾ ਕੁਝ ਪਾ ਕੇ, ਉਹ 17,000 ਕਰੋੜ ਪਹਿਲਾਂ, ਅਤੇ ਮੇਰੇ ਹਿਸਾਬ ਨਾਲ ਇਹਦੇ ਵਿੱਚ 7,000 ਕਰੋੜ ਜਾਂ 7100 ਕਰੋੜ ਹੋਰ ਵਾਧਾ ਜਿਹੜਾ ਉਹ ਹੋ ਜਾਣਾ। ਜੇ ਮੰਨ ਲਓ ਕਿ ਆਮ ਇਹ ਕਿਹਾ ਜਾਂਦਾ ਕਿ 1500 ਕਰੋੜ ਦੀ ਸਾਲਾਨਾ ਬਿਜਲੀ ਚੋਰੀ ਹੋ ਰਹੀ ਪੰਜਾਬ 'ਚ, ਜੇ ਉਹਨੂੰ 100% ਵੀ ਰੋਕ ਲਿਆ ਜਾਂਦਾ ਤਾਂ ਵੀ 5500 ਕਰੋੜ ਦਾ ਵਾਧੂ ਭਾਰ ਜਿਹੜਾ ਖਜ਼ਾਨੇ 'ਤੇ ਪੈਣਾ ਹੈ। ਹੁਣ ਇਸ ਸੰਦਰਭ 'ਚ ਇਹ ਸਵਾਲ ਪੈਦਾ ਹੁੰਦਾ ਕਿ ਤੁਸੀਂ ਰੁਜ਼ਗਾਰ ਜਿਹੜਾ ਕਈ ਸਾਲਾਂ ਤੋਂ ਉਹ ਬੇਸਕਪੇ 'ਤੇ ਦੇ ਰਹੇ ਹੋ, ਰੁਜ਼ਗਾਰ ਕ੍ਰੀਏਟ ਨਹੀਂ ਹੋ ਰਿਹਾ, ਔਰ ਗੌਰਮੈਂਟ ਸੈਕਟਰ ਦੇ ਵਿੱਚ ਵੀ 1 ਲੱਖ ਦੇ ਕਰੀਬ ਜਿਹੜੀਆਂ ਪੋਸਟਾਂ ਖਾਲੀ ਨੇ। 25,000 ਇਹਨਾਂ ਨੇ ਕਿਹਾ ਕਿ ਅਸੀਂ ਭਰਾਂਗੇ, ਅੱਛੀ ਗੱਲ ਹੈ, ਚੰਗੀ ਗੱਲ ਹੈ, ਪਰ ਹੋਰ ਵੀ ਭਰਨੀਆਂ ਚਾਹੀਦੀਆਂ। ਪਰ ਗੌਰਮੈਂਟ ਖੇਤਰ ਦੇ ਵਿੱਚ ਸ਼ਾਇਦ ਜਿਹੜੇ 22 ਤੋਂ 25 ਲੱਖ ਸਾਡੇ ਬੇਰੁਜ਼ਗਾਰ ਨੇ ਲੋਕ, ਉਹਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਦਿੱਤੀਆਂ ਨਹੀਂ ਜਾ ਸਕਦੀਆਂ, ਪਰ ਸਰਕਾਰ ਨੂੰ ਇਹਦੇ ਵਾਸਤੇ ਯਤਨ ਜਿਹੜੇ ਆ ਉਹ ਆਪ ਨਿਵੇਸ਼ ਕਰਕੇ, ਅਤੇ ਜਿਹੜਾ ਨਿੱਜੀ ਨਿਵੇਸ਼ ਹੈ, ਪ੍ਰਾਈਵੇਟ ਇਨਵੈਸਟਮੈਂਟ ਲਿਆ ਕੇ
ਉਹ ਇੱਕ ਜਿਹੜਾ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ। ਹੁਣ ਇਸ ਸੰਦਰਭ 'ਚ ਜੇ ਆਪਾਂ ਦੇਖਿਆ ਜਾਵੇ ਤਾਂ 2-3 ਗੱਲਾਂ ਬਹੁਤ ਅਹਿਮ ਨੇ। ਇੱਕ ਤਾਂ ਪੰਜਾਬ ਦਾ ਜਿਹੜਾ ਆਰਥਿਕ ਸਥਿਤੀ ਹੈ ਇਸ ਵੇਲੇ ਅਤੇ ਵਿੱਤੀ ਸੰਕਟ ਹੈ, ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਹੋਰ ਮੁਫਤ ਸਹੂਲਤਾਂ ਦੇ ਕੇ ਜਾਂ ਹੋਰ ਗੈਰ ਤਰਕਸੰਗਤ ਸਹੂਲਤਾਂ ਦੇ ਕੇ, ਗੈਰ ਤਰਕਸੰਗਤ ਸਬਸਿਡੀਆਂ ਦੇ ਕੇ ਸਰਕਾਰੀ ਖਜ਼ਾਨੇ 'ਤੇ ਹੋਰ ਬੋਝ ਪਾਓ। ਇਹ ਇਜਾਜ਼ਤ ਨਹੀਂ ਦਿੰਦਾ। ਦੂਜਾ ਕਿ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਆਪਣੇ ਆਪ ਨੂੰ ਵੀ ਕਿ ਕੀ ਅਸੀਂ ਜੋ ਕਰ ਰਹੇ ਹਾਂ, ਕੀ ਸਾਰੇ ਪੰਜਾਬੀਆਂ ਨੂੰ ਇਹੋ ਜਿਹੀ ਮਾੜੀ ਆਰਥਿਕ ਸਥਿਤੀ 'ਚ ਹੈ ਕਿ ਉਹਨਾਂ ਨੂੰ ਹਰੇਕ ਨੂੰ ਤੁਸੀਂ 300 ਯੂਨਿਟ ਫ੍ਰੀ ਬਿਜਲੀ ਦਿਓ। ਮੈਨੂੰ ਲੱਗਦਾ ਹੈ ਕਿ ਇੱਦਾਂ ਦੀ ਹਾਲਤ ਨਹੀਂ ਹੈ। ਵੱਧ ਤੋਂ ਵੱਧ ਤੁਸੀਂ ਲਾ ਲਓ ਕਿ ਤੁਸੀਂ ਜਿਹੜਾ ਆਟਾ ਦਾਲ ਵੀ ਦੇ ਰਹੇ ਹੋ ਉਹ 1.54 ਲੱਖ ਪਰਿਵਾਰਾਂ ਲੋਕਾਂ ਨੂੰ ਦੇ ਰਹੇ ਹੋ, ਠੀਕ ਹੈ, ਜਾਂ ਇਹ ਕਹਿ ਲਓ ਕਿ 53 ਲੱਖ ਫੈਮਲੀਜ਼ ਨੂੰ ਦੇ ਰਹੇ, 43 ਲੱਖ ਸੌਰੀ। ਤਾਂ ਇਹ ਜਿਹੜਾ ਸਾਰਾ ਪੰਜਾਬ ਤਾਂ ਇਸ ਹਾਲਤ 'ਚ ਨਹੀਂ ਹੈ ਕਿ ਉਹ ਅਫੋਰਡ ਨਾ ਕਰ ਸਕੇ। ਦੂਜਾ ਸਵਾਲ ਇਹ ਬਣਦਾ ਹੈ ਕਿ ਪੰਜਾਬੀ ਆਪਣੇ ਆਪ ਨੂੰ ਪੁੱਛਣ ਕਿ ਅਸੀਂ ਕੀ ਕਰਨਾ ਹੈ, ਕਿ ਸਾਨੂੰ ਸਵੈ ਨਿਰਭਰਤਾ ਚਾਹੀਦੀ ਹੈ, ਰੁਜ਼ਗਾਰ ਦੇ ਮੌਕੇ ਚਾਹੀਦੇ ਨੇ, ਜਾਂ ਮੁਫਤ ਸਹੂਲਤਾਂ ਚਾਹੀਦੀਆਂ। ਤੀਜਾ ਸਵਾਲ ਸੁਖਵਿੰਦਰ ਇਹ ਬਣਦਾ ਹੈ ਕਿ ਅਸੀਂ ਕੀ ਇਸ ਰਸਤੇ 'ਤੇ ਚੱਲ ਕੇ ਪੰਜਾਬ ਦਾ ਵਿਕਾਸ ਜਿਹੜਾ ਉਹ ਕਰ ਲਵਾਂਗੇ। ਪੰਜਾਬ ਦਾ ਵਿਕਾਸ ਦਰ ਪਿਛਲੇ 30 ਸਾਲਾਂ ਤੋਂ ਲਗਾਤਾਰ ਜਿਹੜੀ ਸਾਡੀ ਨੈਸ਼ਨਲ ਐਵਰੇਜ ਹੈ, ਰਾਸ਼ਟਰੀ ਔਸਤ ਹੈ, ਉਹਦੇ ਨਾਲ ਘੱਟ ਹੈ। ਪ੍ਰੋਫੈਸਰ ਸਾਹਿਬ, ਇੱਕ ਨਾ ਬੜਾ ਵੱਡਾ ਸਵਾਲ ਹਰ ਵਾਰ ਉੱਠਦਾ, ਜਿਵੇਂ ਜਦੋਂ ਵੀ ਬਜਟ ਪੰਜਾਬ ਦਾ ਆਉਂਦਾ ਆ ਉਹਦੇ 'ਚ ਜਿਹੜਾ ਪੰਜਾਬ ਦਾ ਡੈਪਟ ਆ ਉਹ ਵੱਧਦਾ ਹੀ ਆ, ਮਤਲਬ ਕਰਜ਼ਾ ਵੱਧਦਾ ਆ। ਪਰ ਇਹ ਵੀ ਗੱਲ ਨਾਲ ਆ ਜਾਂਦੀ ਹੈ ਕਿ ਉਹ ਕਹਿੰਦੇ ਕਰਜ਼ਾ ਤਾਂ ਸਾਰੀ ਦੁਨੀਆ ਦਾ ਹੀ ਵੱਧ ਰਿਹਾ ਹੈ। ਮਤਲਬ ਦੁਨੀਆ ਦਾ ਜਿਹੜਾ ਇਕਨੋਮਿਕਲ ਮਾਡਲ ਆ ਉਹ ਇਸ ਟਾਈਮ ਇਹੋ ਜਿਹਾ ਕਿ ਉੱਥੇ ਤੁਸੀਂ ਮਤਲਬ ਕਰਜ਼ਾ ਲੈ ਕੇ ਹੀ ਜਿਹੜਾ ਆ ਇਹ ਡਿਵੈਲਪਮੈਂਟ ਦੇ ਵੱਲ ਨੂੰ ਸਰਕਾਰਾਂ ਤੁਰ ਰਹੀਆਂ ਨੇ। ਮਤਲਬ ਇੱਕ ਤਾਂ ਮੇਰਾ ਸਵਾਲ ਇਹ ਆ ਕਿ ਕੀ ਜਿਹੜੀ ਕਰਜ਼ੇ ਦੀ ਇਹ ਸਮੱਸਿਆ ਕੀ ਇਹ ਇਕੱਲੇ ਪੰਜਾਬ ਦੀ ਆ ਜਾਂ ਓਵਰਆਲ ਇੱਕ ਪ੍ਰੋਬਲਮ ਆ, ਮਤਲਬ ਇਕਨੋਮਿਕਲ ਮਾਡਲ ਦੀ? ਨਹੀਂ, ਦੇਖੋ, ਕਰਜ਼ਾ ਜਿਹੜਾ ਉਹ ਬਾਕੀ ਸਟੇਟਾਂ ਸਿਰ ਵੀ ਹੈਗਾ, ਕਰਜ਼ਾ ਕੰਟਰੀ ਐਜ ਏ ਹੋਲ ਸਿਰ ਵੀ ਹੈਗਾ। ਕਰਜ਼ੇ ਨੇ ਅਤੇ ਫ੍ਰੀ ਸਹੂਲਤਾਂ ਨੇ ਸ਼੍ਰੀਲੰਕਾ ਦਾ ਇਹ ਹਾਲ ਕਰ ਦਿੱਤਾ। ਅਤੇ ਸਾਡਾ ਵੀ ਜਿਹੜਾ ਕਰਜ਼ਾ ਹੈ ਉਹਨੂੰ ਇੱਕ ਸਟੇਜ 'ਤੇ ਅਸੀਂ ਡੈਟ ਟਰੈਪ 'ਚ ਹਾਂ। ਡੈਟ ਟਰੈਪ ਹੁੰਦਾ ਕਿ ਸਾਡੇ ਕੋਲ ਕਰਜ਼ਾ ਲੈ ਕੇ ਅਸੀਂ ਕਰਜ਼ਾ ਮੋੜ ਰਹੇ ਹਾਂ। ਇੱਕ ਐਗਜ਼ਾਮਪਲ ਮੈਂ ਲੇਟੈਸਟ ਦਿੰਦਾ ਕਿ ਇਸ ਸਾਲ ਅਸੀਂ 32,000 ਕਰੋੜ ਦਾ ਕਰਜ਼ਾ ਲਿਆ, ਅਤੇ ਉਹਦੇ 'ਚੋਂ ਕਰਜ਼ਾ ਲੈ ਕੇ, ਕਰਜ਼ੇ ਦੇ 2 ਕੰਪੋਨੈਂਟ ਹੁੰਦੇ ਨੇ, ਇੱਕ ਵਾਪਸ ਕਰਨਾ ਹੁੰਦਾ ਵਿਆਜ, ਇੱਕ ਵਾਪਸ ਕਰਨ ਹੁੰਦਾ ਮੂਲ। ਅਤੇ ਵਿਆਜ ਹੀ ਇੰਨਾ ਜ਼ਿਆਦਾ ਹੈ ਅਤੇ ਮੂਲ ਦੇ ਉਹ ਪੇਮੈਂਟ ਜਿਹੜੀ ਕਰਜ਼ਾ ਕਿਸ਼ਤ ਮੋੜਨ ਲਈ 32,000 ਦੇ ਵਿੱਚੋਂ 32,000 ਕਰੋੜ ਦੇ ਵਿੱਚੋਂ ਸਾਡੇ ਕੋਲ 118 ਕਰੋੜ ਰੁਪਏ ਬਚੇ ਆ ਸਾਰੇ ਕਰਜ਼ਾ ਲਾ ਕੇ ਨਹੀਂ, ਮਤਲਬ ਇੱਕ ਉਸ ਸਾਲ ਕਿਸ਼ਤ ਦੇ ਕੇ। ਸੋ ਇਹ ਜਿਹੜਾ ਮਾਡਲ ਹੈ ਕਿ ਤੁਸੀਂ ਦੇਖੋ ਕਿ 2011-12 ਦੇ ਵਿੱਚ ਸਾਡੀ ਜਿਹੜੀ ਪੰਜਾਬ ਦੀ GSDP ਹੈ, ਜਿਹਨੂੰ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਕਹਿੰਦੇ ਆ, ਜਿਹਨੂੰ ਪੰਜਾਬ ਦੀ ਆਮਦਨ ਕਹਿੰਦੇ ਆ, ਉਹਦਾ 29% ਜਿਹੜਾ ਕਰਜ਼ਾ ਸੀਗਾ ਸਾਡਾ, ਇਸ ਵੇਲੇ 42% ਹੈ। ਸੋ ਇਹਦਾ ਮਤਲਬ ਹੈ ਕਿ 13% ਪੁਆਇੰਟ ਵੱਧ ਗਿਆ ਅਤੇ ਅਸੀਂ ਡੈਟ ਟਰੈਪ ਦੇ ਵਿੱਚ ਫਸ ਗਏ। ਜਦੋਂ ਸਰਕਾਰਾਂ ਕਰਜ਼ਾ ਲੈ ਕੇ ਕਰਜ਼ਾ ਲਾ ਰਹੀਆਂ ਹੋਣ, ਜਦੋਂ ਸਰਕਾਰਾਂ ਕਰਜ਼ਾ ਲੈ ਕੇ ਮੁਫਤ ਸਹੂਲਤਾਂ ਦੇ ਰਹੀਆਂ ਹੋਣ, ਜਦੋਂ ਸਰਕਾਰਾਂ ਕਰਜ਼ਾ ਲੈ ਕੇ ਕਰਜ਼ਾ ਮਾਫ ਕਰ ਰਹੀਆਂ, ਜਦੋਂ ਸਰਕਾਰਾਂ ਕਰਜ਼ਾ ਲੈ ਕੇ ਤਨਖਾਹਾਂ, ਪੈਨਸ਼ਨ, ਆਪਣੇ ਕਮਿਟਡ ਐਕਸਪੈਂਡੀਚਰ ਵੀ ਕਰ ਰਹੀਆਂ ਹੋਣ, ਤਾਂ ਫਿਰ ਉਹ ਇੱਕ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ। ਅਤੇ ਕੋਈ ਵੀ ਆਰਥਿਕ ਲੌਜਿਕ ਉਹਨੂੰ, ਜਿਹੜਾ ਇਕਨੋਮਿਕ ਲੌਜਿਕ ਹੈ, ਉਹ ਉਹਨੂੰ ਸਪੋਰਟ ਨਹੀਂ ਕਰਦਾ। ਅਤੇ ਨਾਲ ਹੀ ਮੈਂ ਇਹ ਕਹਾਂਗਾ ਕਿ ਸਾਰਾ ਮਾਡਲ ਜਿਹੜਾ ਇਹ ਵਿਕਾਸ ਮੁਖੀ ਨਹੀਂ ਹੈ, ਕਿਉਂਕਿ ਇਹਦੇ ਨਾਲ ਰੁਜ਼ਗਾਰ ਨਹੀਂ ਪੈਦਾ ਹੋ ਰਿਹਾ, ਜਿਹੜਾ ਕਿ ਇਸ ਵੇਲੇ ਸਾਨੂੰ ਬਹੁਤ ਲੋੜ ਹੈ। ਇਹਦੇ ਨਾਲ ਸਾਡੇ ਜਿਹੜੇ ਸਕੂਲ ਕਾਲਜ ਦੀ ਹਾਲਤ ਬਿਹਤਰ ਨਹੀਂ ਹੋ ਰਹੀ, ਇਹਦੇ ਨਾਲ ਸਾਡੀਆਂ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਦੀ ਹਾਲਤ ਬਿਹਤਰ ਨਹੀਂ ਹੋ ਰਹੀ। ਉੱਥੇ ਕਈ ਜਾਂ ਤਾਂ ਡਾਕਟਰ ਨਹੀਂ ਹੈ ਜਾਂ ਦਵਾਈਆਂ ਨਹੀਂ ਹਨ, ਸਕੂਲਾਂ 'ਚ ਟੀਚਰ ਨਹੀਂ ਹਨ। ਕਾਲਜਾਂ ਦੇ ਵਿੱਚ ਮੈਂ ਤੁਹਾਨੂੰ ਗੌਰਮੈਂਟ ਕਾਲਜਾਂ ਦੀ ਹਾਲਤ ਦੱਸਦਾ ਕਿ ਇਹ ਕਹਿਣ ਨੂੰ ਤਾਂ ਹੈ ਕਿ ਅਸੀਂ ਟੀਚਰ ਹੈਗੇ ਨੇ, ਪਰ ਟੀਚਰ ਕਿਸ ਕਿਸਮ ਦੇ ਨੇ? 7,000 ਵਾਲੇ ਆ, 10,000 ਵਾਲੇ, 15,000 ਵਾਲੇ ਕਿ 80,000 ਵਾਲੇ? ਠੀਕ ਹੈ, ਇਹ ਇੱਕ ਰੁਜ਼ਗਾਰ ਦਾ ਮਾਡਲ ਜਿਹੜਾ ਇਹ ਆਪਣੇ ਆਪ 'ਚ ਗਲਤ ਹੈ। ਕਿ ਦੂਜਾ ਹੈ ਕਿ ਤੁਹਾਡਾ ਜਿਹੜਾ ਪੰਜਾਬੀ ਯੂਨੀਵਰਸਿਟੀ ਜਿੱਥੇ ਆਪਾਂ ਪਟਿਆਲੇ ਬੈਠੇ ਹਾਂ, 150 ਕਰੋੜ ਕਰਜ਼ੇ ਥੱਲੇ ਹੈ, ਅਤੇ ਇੱਥੇ ਆਮ ਵਿਅਕਤੀ ਦੇ ਬੱਚੇ, ਆਮ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ।
ਤੇ ਜੇ ਇਹ ਪੰਜਾਬੀ ਦੇ ਨਾਂ ਤੇ ਬਣੀ ਯੂਨੀਵਰਸਿਟੀ ਇਸ ਕਰਕੇ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਡੁੱਬ ਜਾਂਦੀ ਹੈ ਤਾਂ ਉਹ ਜ਼ਿਆਦਾ ਜ਼ਰੂਰੀ ਹੈ, ਜਾਂ ਹਰ ਵਿਅਕਤੀ ਨੂੰ 300 ਯੂਨਿਟ ਹਰ ਘਰੇ ਫ੍ਰੀ, ਜਿਹੜਾ ਹਰ ਘਰ ਨੂੰ 300 ਯੂਨਿਟ ਫ੍ਰੀ। ਇਹ ਸਵਾਲ, ਇਹ ਟ੍ਰੇਡ ਆਫ ਜਿਹੜਾ ਹੈ ਬੜਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤੁਹਾਡੇ ਜਿਹੜੇ ਗੌਰਮੈਂਟ ਕਾਲਜ ਨੇ ਉੱਥੇ 1800 ਦੇ ਕਰੀਬ ਜਿਹੜੀਆਂ ਨੇ ਉਹ ਟੀਚਰਸ ਦੀਆਂ ਪੋਸਟਾਂ ਨੇ, ਉਹਦੇ ਵਿੱਚੋਂ 250 ਜਾਂ 300 ਮਸਾਂ ਹੀ ਰੈਗੂਲਰ ਭਰੀਆਂ ਹੋਈਆਂ ਨੇ, ਬਾਕੀ ਸਾਰੀ ਖਾਲੀ ਨੇ ਕੰਟਰੈਕਟ ਤੇ। ਕੋਈ ਗੈਸਟ ਫੈਕਲਟੀ ਪਤਾ ਨਹੀਂ ਕਿਸ ਕਿਸਮ ਦੇ ਨਾਂ ਕੱਢ ਲਏ ਨੇ ਨਵੇਂ। ਇਹ ਰੁਜ਼ਗਾਰ ਦਾ ਮਾਡਲ ਜਿਹੜਾ ਉਹ ਠੀਕ ਨਹੀਂ ਹੈ। ਸਾਡੀਆਂ ਰੁਜ਼ਗਾਰ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਠੀਕ ਨਹੀਂ, ਜਿਹੜੇ ਡਿਵੈਲਪਮੈਂਟ ਪ੍ਰਾਇਓਰਟੀਜ਼ ਨੇ ਨਾ ਉਹ ਠੀਕ ਕਰਨ ਦੀ ਲੋੜ ਹੈ ਕਿ ਅਸੀਂ ਪੰਜਾਬ ਨੂੰ ਲੈ ਕੇ ਕਿੱਦਾਂ ਜਾਣਾ। ਪ੍ਰੋਫੈਸਰ ਸਾਹਿਬ, ਇੱਕ ਇਹਦੇ ਨਾਲ ਜੁੜਦੀ ਨਾ ਬੜੀ ਇੰਪੋਰਟੈਂਟ ਗੱਲ ਮੈਨੂੰ ਇਹ ਲੱਗਦੀ ਹੁੰਦੀ ਆ ਕਿ ਜਿਵੇਂ ਮੋਡਲਸ ਦੀ ਗੱਲ ਆ, ਪੋਲਿਸੀ ਮੇਕਿੰਗ ਦੀ ਗੱਲ ਆ, ਤਾਂ ਗਵਰਨਮੈਂਟਸ ਜਿਹੜੀਆਂ ਨੇ ਪੋਲਿਸੀ ਮੇਕਿੰਗ ਦੇ ਵਿੱਚ ਇੱਕ ਇੰਪੋਰਟੈਂਟ ਪਾਰਟ ਨੇ। ਹੁਣ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਇੱਕ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਦੇ ਵਿੱਚ ਆਏ ਅਤੇ ਲੋਕਾਂ ਨੇ ਇੱਕ ਵੱਡਾ ਮੈਂਡੇਟ ਵੀ ਦਿੱਤਾ, ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਜਿਹੜਾ ਡਿਵੈਲਪਮੈਂਟ ਮਾਡਲ ਆ ਉਹਦੀ ਪ੍ਰਾਇਓਰਟੀਜ਼ ਤਾਂ ਸੇਮ ਨੇ, ਆਲਰੇਡੀ ਉਹ ਚੱਲਿਆ ਆ ਰਿਹਾ ਸੀ। ਤਾਂ ਹੁਣ ਪਰ ਉਹਦੇ 'ਚ ਇੱਕ ਹੋਰ ਵੱਡਾ ਐਸਪੈਕਟ ਹੈ ਕਿ ਵੈਲਫੇਅਰ ਸਟੇਟ ਦਾ। ਤੁਸੀਂ ਮਤਲਬ ਅਸੀਂ ਜਦੋਂ ਵੈਲਫੇਅਰ ਸਟੇਟ ਨੂੰ, ਕਿਉਂਕਿ ਜਿਹੜੀਆਂ ਚਾਹੇ ਆਟਾ ਦਾਲ ਸਕੀਮ ਹੋਵੇ, ਚਾਹੇ ਹੁਣ 300 ਯੂਨਿਟ ਮਾफ़ ਕਰਨ ਦੀ ਗੱਲ ਹੋਵੇ, ਜਦੋਂ ਪੋਲੀਟੀਸ਼ੀਅਨ ਨੂੰ ਕੁਐਸਚਨ ਕੀਤਾ ਜਾਂਦਾ ਆ ਤਾਂ ਪੋਲੀਟੀਸ਼ੀਅਨ ਕਹਿੰਦਾ ਕਿ ਇਹ ਤਾਂ ਸਾਡਾ ਫਰਜ਼ ਆ, ਅਸੀਂ ਮਤਲਬ ਦੇਣੇ ਆ ਲੋਕਾਂ ਨੂੰ, ਲੋਕਾਂ ਦੀ ਨੂੰ ਫੈਸਿਲੀਟੇਟ ਕਰ ਰਹੇ ਹਾਂ ਅਸੀਂ। ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਬਸਿਡਾਈਜ਼ਡ ਸਿਸਟਮ ਇਹ ਨਹੀਂ ਹੋਣਾ ਚਾਹੀਦਾ, ਤਾਂ ਫਿਰ ਇਹ ਦੋਨੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੰਟਰੇਰੀ ਨਹੀਂ ਹੁੰਦੇ ਕਿ ਵੈਲਫੇਅਰ ਸਟੇਟ ਦੇ ਕੰਸੈਪਟ ਨੂੰ ਕਿਤੇ ਨਾ ਕਿਤੇ ਫਿਰ ਰੋਕਣ ਵਾਲੀ ਗੱਲ ਨਹੀਂ ਬਣ ਜੂ। ਮੈਂ ਇੱਕ ਪੋਲੀਟੀਸ਼ੀਅਨ ਦੇ ਨਜ਼ਰੀਏ ਤੋਂ ਗੱਲ ਕਰ ਰਿਹਾ ਕਿ ਜੇ ਅਸੀਂ ਸਬਸਿਡਾਈਜ਼ ਨੂੰ ਰੋਕਾਂਗੇ। ਪਹਿਲੀ ਗੱਲ ਤਾਂ ਇਹ ਕਲੀਅਰ ਕਰ ਦਿਆਂ ਕਿ ਮੈਂ ਸਬਸਿਡੀਆਂ ਦੇ ਉਲਟ ਨਹੀਂ ਹਾਂ। ਇਪਸੋ ਫੈਕਟੋ ਮੈਂ ਸਬਸਿਡੀਆਂ ਦੇ ਉਲਟ ਨਹੀਂ, ਕਿਉਂਕਿ ਸਬਸਿਡੀਆਂ ਦਾ ਵੀ ਇੱਕ ਲੌਜਿਕ ਹੁੰਦਾ ਹੈ। ਮੈਂ ਮੁਫਤ ਸਹੂਲਤਾਂ ਦੇ ਵੀ ਉਲਟ ਨਹੀਂ ਹਾਂ, ਪਰ ਮੈਂ ਕਿਸੇ ਵੀ ਅਮੀਰ ਆਦਮੀ ਨੂੰ ਸਬਸਿਡੀ ਦੇਣ ਦੇ ਹੱਕ 'ਚ ਨਹੀਂ ਹਾਂ। ਕਿਸੇ ਵੀ ਅਮੀਰ ਆਦਮੀ ਨੂੰ, ਅਮੀਰ ਰਿਲੇਟਿਵ ਟਰਮਸ ਵੀ ਕਹਿ ਸਕਦੇ ਹਾਂ ਆਪਾਂ, ਉਹਨੂੰ ਮੁਫਤ ਸਹੂਲਤਾਂ ਦੇਣ ਦੇ ਹੱਕ 'ਚ ਨਹੀਂ। ਮੈਨੂੰ ਲੱਗਦਾ ਹੈ ਕਿ ਸਗੋਂ ਜਿਹੜੀਆਂ ਅਸੀਂ ਮੁਫਤ ਸਹੂਲਤਾਂ ਦੇ ਵੀ ਰਹੇ ਹਾਂ, ਬੇਸ਼ੱਕ ਉਹਨਾਂ 'ਤੇ ਤੁਸੀਂ ਰੁਪਈਏ 'ਚੋਂ 10 ਪੈਸੇ ਵਸੂਲ ਕਰ ਲਓ, ਪਰ ਕਰੋ ਜ਼ਰੂਰ, ਕਿਉਂਕਿ ਜਦੋਂ ਸਾਰਾ ਕੁਝ ਮੁਫਤ ਹੁੰਦਾ, ਇੱਕ ਤਾਂ ਉਹਦੀ ਕਦਰ ਨਹੀਂ ਹੁੰਦੀ, ਇੱਕ ਉਹਦੇ ਜਿਹੜਾ ਯੂਜ਼ ਹੈ ਉਹ ਜੁਡੀਸ਼ੀਅਸ ਯੂਜ਼ ਨਹੀਂ ਹੁੰਦਾ, ਉਹਦੇ 'ਚ ਵੇਸਟ ਵੀ ਹੁੰਦਾ। ਸੋ ਮੈਨੂੰ ਲੱਗਦਾ ਕਿ ਜਿਹੜਾ ਸਰਕਾਰੀ ਖਜ਼ਾਨੇ 'ਚ ਪੈਸੇ ਹੈ ਉਹ ਲੋਕਾਂ ਦੇ ਨੇ, ਉਹ ਮੰਤਰੀਆਂ MLA ਦੇ, ਚੀਫ ਮਿਨਿਸਟਰ ਦੇ ਨਹੀਂ ਹਨ, ਉਹ ਸਰਕਾਰ ਦੇ ਨਹੀਂ ਹਨ। ਸਰਕਾਰ ਕਸਟੋਡੀਅਨ ਹੈ। ਅਤੇ ਤੁਸੀਂ ਗੱਲ ਕੀਤੀ ਹੈ ਵੈਲਫੇਅਰ ਸਟੇਟ ਦੀ, ਵੈਲਫੇਅਰ ਸਟੇਟ ਤਾਂ ਹੋਣੀ ਚਾਹੀਦੀ ਹੈ। ਸਗੋਂ ਜਦੋਂ ਦਾ ਥੈਚਰ ਅਤੇ ਰੀਗਨ ਇਕਨੋਮਿਕਸ 1980s ਤੋਂ ਵੈਲਫੇਅਰ ਸਟੇਟ ਦਾ ਕੰਸੈਪਟ ਇੰਗਲੈਂਡ ਅਮਰੀਕਾ 'ਚ ਹਟਿਆ, ਉੱਥੇ ਬੜੀਆਂ ਪ੍ਰੋਬਲਮਸ ਆਈਆਂ ਨੇ। ਤੁਹਾਡੇ ਕੋਲ ਜਿਹੜਾ ਸਕੈਂਡੀਨੇਵੀਅਨ ਕੰਟਰੀ ਹੈ, ਸਵੀਡਨ ਹੈ, ਡੈਨਮਾਰਕ ਹੈ, ਨਾਰਵੇ ਹੈ, ਫਿਨਲੈਂਡ, ਉੱਥੇ ਬਹੁਤ ਵਧੀਆ ਉਹਨਾਂ ਦਾ ਵੈਲਫੇਅਰ ਸਟੇਟ ਦਾ ਸਿਸਟਮ ਜਿਹੜਾ ਚੱਲ ਰਿਹਾ। ਰਾਦਰ ਇਹ ਇੱਕ ਸੋਸ਼ਲ ਡੈਮੋਕ੍ਰੈਟਿਕ ਸਿਸਟਮ ਉਹਨਾਂ 'ਤੇ ਚੱਲ ਰਿਹਾ। ਰਾਦਰ ਉਹ ਸੋਸ਼ਲਿਜ਼ਮ ਭਾਵੇਂ ਉਹਨਾਂ ਨਾ ਕਹੋ, ਪਰ ਬਹੁਤ ਵਧੀਆ ਸਿਸਟਮ ਉਹਨਾਂ ਦਾ ਚੱਲ ਰਿਹਾ। ਇਸ ਤਰ੍ਹਾਂ ਕੈਨੇਡਾ, ਆਸਟ੍ਰੇਲੀਆ, ਬਹੁਤ ਸਾਰਾ ਵੈਲਫੇਅਰ ਸਟੇਟ ਹੋਣੀ ਚਾਹੀਦੀ ਹੈ। ਪਰ ਵੈਲਫੇਅਰ ਸਟੇਟ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਤੁਸੀਂ ਹਰ ਇੱਕ ਨੂੰ ਮੁਫਤ ਸਹੂਲਤ ਦਿਓ। ਕੱਲ੍ਹ ਨੂੰ ਜੇ ਤੁਹਾਡਾ ਬਿਜਲੀ ਬੋਰਡ ਜਾਂ PSPCL ਜਿਹਨੂੰ ਕਹਿੰਦੇ ਆ, ਉਹ ਕਰਜ਼ੇ ਦੇ ਬੋਝ ਥੱਲੇ ਵਿੱਤੀ ਸੰਕਟ 'ਚ ਇੰਨਾ ਫਸ ਗਿਆ ਕਿ ਉਹ ਸਸਟੇਨ ਹੀ ਨਹੀਂ ਕਰ ਸਕਦਾ। ਆਲਰੇਡੀ 50% ਜਿਹੜੀ ਬਿਜਲੀ ਆ ਪ੍ਰਾਈਵੇਟ ਸੈਕਟਰ ਤੋਂ ਆ ਰਹੀ ਹੈ, ਤਾਂ ਤੁਸੀਂ ਕਿਸ ਤਰ੍ਹਾਂ ਇਹ ਮੁਫਤ ਸਹੂਲਤਾਂ ਦਿਓਗੇ? ਦੂਜਾ, ਜੇ ਤੁਹਾਡਾ ਪਬਲਿਕ ਸੈਕਟਰ ਦੇ ਵਿੱਚ ਜਨਰੇਸ਼ਨ ਹੀ ਬੰਦ ਹੋ ਜਾਂਦੀ ਹੈ ਅਤੇ ਸਾਰੀ ਬਿਜਲੀ ਦੀ ਜਨਰੇਸ਼ਨ ਪ੍ਰਾਈਵੇਟ ਸੈਕਟਰ 'ਚ ਹੁੰਦੀ ਹੈ, ਮੈਂ ਇੱਕ ਉਦਾਹਰਨ ਲੈ ਰਿਹਾ, ਬਾਕੀ ਵੀ ਹੈ ਬਹੁਤ ਸਾਰੀਆਂ, ਤਾਂ ਫਿਰ ਪ੍ਰਾਈਵੇਟ ਸੈਕਟਰ ਮਨਮਰਜ਼ੀ ਦੀਆਂ ਕੀਮਤਾਂ ਵੀ ਵਸੂਲ ਕਰ, ਮੋਨੋਪੋਲੀ ਹੋ ਜਾਏਗੀ, ਅਤੇ ਤੁਸੀਂ ਉਹਨਾਂ ਕੀਮਤਾਂ 'ਤੇ ਬਿਜਲੀ ਮੁੱਲ ਲੈ ਕੇ ਦਿਓਗੇ ਲੋਕਾਂ ਨੂੰ, ਹੈ ਨਾ। ਇਸੇ ਤਰ੍ਹਾਂ ਜੇ ਪ੍ਰਾਈਵੇਟ ਸੈਕਟਰ, ਪਬਲਿਕ ਸੈਕਟਰ ਦਾ ਟਰਾਂਸਪੋਰਟ ਸਿਸਟਮ ਮਰ ਗਿਆ, ਤਾਂ ਫਿਰ ਤੁਸੀਂ ਕਿੱਥੇ ਮੁਫਤ ਸਹੂਲਤਾਂ ਦਿਓਗੇ? ਇਸੇ ਤਰ੍ਹਾਂ ਜੇ ਤੁਹਾਡੇ ਪਬਲਿਕ ਸੈਕਟਰ ਦੇ, ਗੌਰਮੈਂਟ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਸਸਟੇਨ ਨਾ ਕਰ ਪਾ ਰਹੀਆਂ, ਤਾਂ ਆਮ ਲੋਕਾਂ ਦਾ ਜਿਹੜੇ ਐਜੂਕੇਸ਼ਨ ਉਹਨਾਂ ਦੇ ਬਾਹਰ ਚਲੇ ਜਾਏਗੀ। ਕਿਧਰੇ ਵੀ ਦੁਨੀਆ 'ਚ ਐਜੂਕੇਸ਼ਨ, ਹੈਲਥ ਅਤੇ ਸਕਿੱਲ ਤੋਂ ਬਿਨਾਂ ਵਿਕਾਸ ਨਹੀਂ ਹੋਇਆ। ਇਹ ਸਮਝਣ ਦੀ ਲੋੜ ਹੈ। ਕਿਧਰੇ ਵੀ ਦੁਨੀਆ 'ਚ ਕੇਵਲ ਅਤੇ ਕੇਵਲ ਮੁਫਤ ਸਹੂਲਤਾਂ ਨਾਲ ਵਿਕਾਸ ਨਹੀਂ ਹੋਇਆ। ਕਿਧਰੇ ਵੀ ਦੁਨੀਆ 'ਚ ਕੇਵਲ ਅਤੇ ਕੇਵਲ ਗੈਰ ਤਰਕਸੰਗਤ ਸਬਸਿਡੀਆਂ ਦੇ। ਸੋ ਮੈਂ ਇਹ ਕਲੀਅਰ ਕਰ ਦਿਆਂ ਤੁਹਾਡੇ ਮਾਧਿਅਮ ਰਾਹੀਂ ਕਿ ਮੈਂ ਬੜੀ ਸ਼ਿੱਦਤ ਨਾਲ ਹੀ ਕਹਿ ਰਿਹਾ ਕਿ ਸਬਸਿਡੀ ਦਿਓ, ਮੁਫਤ ਸਹੂਲਤ ਵੀ ਦਿਓ, ਪਰ ਇਹਨੂੰ
ਆਰਥਿਕ ਲੌਜਿਕ ਨਾਲ ਜੋੜ ਕੇ ਦਿਓ ਤੇ ਸਟੇਟ ਦੀ ਸਮਰੱਥਾ ਵੇਖ ਕੇ ਦਿਓ। ਬਿਲਕੁਲ, ਤੁਸੀਂ ਬੜੀ ਮਤਲਬ ਮੈਂ ਇਹੀ ਗੱਲ ਸਮਝੀ ਕਿ ਜੇ ਪ੍ਰਾਈਵੇਟ ਸੈਕਟਰ ਦਾ ਗਲਬਾ ਪੈ ਜੇ ਤਾਂ ਐਕਚੁਅਲੀ ਉਹਨੇ ਤਾਂ ਆਪਣੇ ਪੈਸੇ ਪੂਰੇ ਕਰਨੇ, ਉਹ ਵੀ ਤਾਂ ਲੋਕਾਂ ਦੀ ਪੋਕਟ 'ਚ ਜਾਣੇ ਆ, ਬਿਲਕੁਲ ਥਰੂ ਗਵਰਨਮੈਂਟ ਜਾਣੇ ਆ। ਤੁਸੀਂ ਇਹ ਜੋ ਅੱਜ ਅਸੀਂ ਖੁਸ਼ ਹੋ ਰਹੇ ਆ ਨਾ ਕਿ ਸਾਨੂੰ 300 ਯੂਨਿਟ ਬਿਜਲੀ ਮੈਨੂੰ ਵੀ ਮਿਲ ਜਾਣੇ ਆ, ਹੈ ਨਾ, ਪਰ 300 ਯੂਨਿਟ ਬਿਜਲੀ ਦਾ ਖਰਚਾ ਕਿਤੇ ਨਾ ਕਿਤੇ ਪੈਣਾ ਹੈ, ਫ੍ਰੀ ਨਹੀਂ ਹੈ। ਤੁਸੀਂ ਹੋ ਸਕਦਾ ਜਿਹੜੇ 301 ਤੋਂ ਵੱਧ ਦੀ ਗੱਲ ਕੀਤੀ ਹੈ, ਜੇ ਮੈਨੂੰ ਤਾਂ ਉਹਦੇ ਬਾਰੇ ਕਲੈਰਿਟੀ ਨਹੀਂ ਹੈ, ਕਿਉਂਕਿ ਮੈਨੂੰ ਤਾਂ ਜਿੰਨਾ ਕਿ ਇਹ ਪਤਾ ਲੱਗਿਆ ਕਿ ਸਾਰਿਆਂ ਨੂੰ ਹੀ ਇਹਨਾਂ ਨੇ ਦੇਣਾ, ਵੀ ਇਰਰਿਸਪੈਕਟਿਵ ਆਫ ਦਾ ਫੈਕਟ ਕਿ ਭਾਵੇਂ ਉਹ 700 ਯੂਨਿਟ ਬਲਦਾ ਭਾਵੇਂ 500 ਜੋ ਬਲਦਾ। ਨਹੀਂ, ਮੈਂ ਤੁਹਾਨੂੰ ਜ਼ਰੂਰ ਆਪਣੇ ਦਰਸ਼ਕਾਂ ਨੂੰ ਵੀ ਕਲੀਅਰ ਕਰਦਾ ਹਾਂ ਕਿ ਉਹਨਾਂ ਦੀ ਇਹ ਸਪੀਚ 'ਚੋਂ ਇਹ ਗੱਲ ਆ ਕਿ ਜਿਹੜਾ SC BC ਫਰੀडम ਫਾਈਟਰਸ ਜਿਹੜੀਆਂ ਕੈਟੇਗਰੀਜ਼ ਨੇ ਉਹਨਾਂ ਦੇ ਲਈ 600 ਯੂਨਿਟ ਤੋਂ ਉੱਤੇ, ਕਿਉਂਕਿ 2 ਮਹੀਨਿਆਂ ਦਾ 300 ਉਹ ਤੋਂ ਉੱਤੇ ਜੇ 49 649 ਹੁੰਦੇ ਆ ਤਾਂ 49 ਦਾ ਹੀ ਬਿੱਲ ਆਊਗਾ। ਪਰ ਜਿਹੜੀ ਓਵਰਆਲ ਜਨਰਲ ਕੈਟੇਗਰੀ ਆ, ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਜਿਹੜੇ ਸਰਦੇਪੁਰ ਦੇ ਪਰਿਵਾਰ ਨੇ, ਉਹ ਮਤਲਬ ਉਹਨਾਂ ਦੇ ਵਿੱਚ ਜੇ 600 ਤੋਂ ਇੱਕ ਵੀ ਉੱਤੇ ਚਲੇ ਜਾਂਦੀ ਹੈ ਤਾਂ ਉਹਨਾਂ ਨੂੰ ਪੂਰਾ ਬਿੱਲ ਦੇਣਾ ਪੈਣਾ। ਨਹੀਂ, ਫਿਰ ਕਰਨਾ ਹੀ ਕਿਉਂ ਆ? ਤੁਸੀਂ ਜੇ ਤੁਹਾਨੂੰ ਤੁਸੀਂ ਘੱਟ ਚਾਰਜ ਕਰ ਲਓ, ਤੁਸੀਂ ਫ੍ਰੀ ਦੇਣ ਦੀ ਬਜਾਏ ਇਹਨਾਂ ਕ੍ਰਿਟਿਸਿਜ਼ਮ ਹੋ ਰਿਹਾ। ਤੁਸੀਂ ਤੁਹਾਡੇ ਕੋਲ ਇਸ ਵੇਲੇ 5.5 ਰੁਪਏ ਐਵਰੇਜ ਤੁਹਾਡਾ ਪੈਂਦੀ ਆ ਸਾਰੇ ਕੰਜ਼ਿਊਮਰ ਨੂੰ ਲਾਭ ਲਾ ਕੇ, ਉਹ ਕਈ ਕੰਜ਼ਿਊਮਰਸ ਨੂੰ 8-9 ਰੁਪਏ ਵੀ ਪੈਂਦੀ ਹੈ, 10 ਰੁਪਏ ਤੱਕ ਪੈਂਦੀ। ਤੁਸੀਂ ਇੱਕ ਫਾਰਮੂਲਾ ਬਣਾਓ ਕਿ ਅਸੀਂ ਇੰਨੇ ਕੁ ਪੈਸੇ ਵਸੂਲ ਕਰਨੇ। ਤੁਸੀਂ ਇਹ ਦੇਖੋ ਕਿ ਸਰਕਾਰ 'ਤੇ ਸਬਸਿਡੀ ਦਾ ਬਰਡਨ ਇਹਦੇ ਨਾਲ ਘਟੇਗਾ ਕਿ ਵਧੇਗਾ। ਤੁਸੀਂ ਇਹ ਵੇਖੋ ਕਿ ਤੁਹਾਡਾ ਜਿਹੜਾ ਬਿਜਲੀ ਬੋਰਡ ਹੈ ਇਹਦੀ ਹਾਲਤ ਵਿੱਤੀ ਹਾਲਤ ਸੁਧਰੇਗੀ ਕਿ ਮਾੜੀ ਹੋਏਗੀ। ਕੱਲ੍ਹ ਨੂੰ ਤੁਸੀਂ ਤੁਹਾਡਾ ਟਰਾਂਸਮਿਸ਼ਨ ਸਿਸਟਮ ਜਿਹੜਾ ਬਿਜਲੀ ਦੇ ਖੰਭੇ ਆ, ਟਰਾਂਸਮਿਸ਼ਨ ਹੈ, ਹੋਰ ਜਨਰੇਸ਼ਨ ਹੈ, ਤੁਹਾਡੇ ਪਲਾਂਟ ਪਹਿਲਾਂ ਹੀ ਬੰਦ ਹੋਏ ਪਏ ਨੇ ਆਪਣੇ, ਜਾਂ ਮਰਨ ਕਿਨਾਰੇ ਨੇ ਕਈ, ਜਾਂ ਬਠਿੰਡੇ ਵਾਲਾ ਮਰ ਚੁੱਕਿਆ। ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਤੁਸੀਂ ਮੁੜ ਸੁਰਜੀਤ ਕਰਨਾ ਹੈ, ਉਹਨਾਂ ਨੂੰ ਜਿਉਂਦੇ ਰੱਖਣਾ ਜਾਂ ਉਹਨਾਂ ਨੂੰ ਮਰਨਾ ਹੈ। ਸਵਾਲ ਬੜੇ ਵੱਡੇ ਨੇ। ਇਹ ਨਹੀਂ ਹੈ ਕਿ ਜੇ ਤੁਸੀਂ 301 ਯੂਨਿਟ ਕਿਸੇ ਨੇ ਲੈ ਲਿਆ ਤੇ 301 ਤੇ ਹੀ ਬਿਜਲੀ ਦਾ ਖਰਚਾ ਆਊਗਾ। ਜਿਵੇਂ ਦਿੱਲੀ ਮਾਡਲ ਵੀ ਹੈ ਕਿ ਪਹਿਲੇ 200 ਯੂਨਿਟ ਫ੍ਰੀ ਹੈ, 200 ਤੋਂ 400 50% ਹੈ, ਤੇ 400 ਤੋਂ ਇੱਕ ਵੀ ਹੋ ਗਿਆ ਤਾਂ ਪੂਰੇ 400 ਤੇ ਲੱਗੇਗਾ। ਇਹਦਾ ਮਤਲਬ ਕਿਸੇ ਨੇ ਕਿਤੇ ਕ੍ਰਾਸ ਸਬਸਿਡੀ ਹੋ ਰਹੀ ਹੈ। ਜਦੋਂ ਤੁਸੀਂ ਇੱਕ ਸੈਕਸ਼ਨ ਨੂੰ ਔਰ ਵੱਡਾ ਸੈਕਸ਼ਨ ਹੈ SC, ਆਮ ਤੌਰ 'ਤੇ ਉਹ 200 ਯੂਨਿਟ ਤੋਂ ਜ਼ਿਆਦਾ ਵਿਚਾਰੇ ਬਲਦੇ ਹੀ ਨਹੀਂ। ਉਹਨਾਂ ਨੇ ਕਿਹੜੇ AC, ਬਹੁਤੇ ਫੈਮਿਲੀਜ਼ ਨੇ ਲਏ, 99% ਲੋਕਾਂ ਕੋਲ AC ਨਹੀਂ ਹੈਗੇ SC ਫੈਮਿਲੀਜ਼ ਕੋਲ। ਮੈਂ ਤਾਂ ਇਹ ਕਹਾਂਗਾ ਕਿ SC ਫੈਮਿਲੀਜ਼ ਵੀ ਭਾਵੇਂ 1%, 5-10% ਹੀ ਹੋਣ, ਜਿਹੜੇ ਸਰਦੇ ਪੁੱਜਦੇ ਨੇ, ਉਹਨਾਂ ਨੂੰ ਵੀ ਕਿਉਂ ਮੁਫਤ ਬਿਜਲੀ ਦਿੱਤੀ ਜਾਵੇ। ਬਾਕੀ ਜਿਹੜਾ ਤੁਸੀਂ ਸਰਦੇ ਪੁੱਜਦੇ ਵਾਲੀ ਗੱਲ ਕੀਤੀ ਹੈ ਉਹ ਕਿਉਂ ਦਿੱਤੀ ਹੈ? ਤੁਸੀਂ ਦਿਓ ਕਿ ਉਹਨਾਂ ਦੇ ਸਾਹਮਣੇ, ਘਰ ਦੇ ਸਾਹਮਣੇ ਸੜਕ ਵਧੀਆ ਬਣਾਓ, ਉਹਨਾਂ ਨੂੰ ਸਟਰੀਟ ਲਾਈਟ ਵਧੀਆ ਦਿਓ, ਉਹਨਾਂ ਦੀ ਪਾਣੀ ਵਧੀਆ ਦਿਓ, ਬਿਜਲੀ 24 ਘੰਟੇ ਦਿਓ, ਬਿਜਲੀ ਕੁਆਲਿਟੀ ਵਧੀਆ ਦਿਓ। ਇਹ ਜ਼ਿਆਦਾ ਜ਼ਰੂਰੀ ਹੈ ਸਰਦੇ ਪੁੱਜਦੇ ਘਰਾਂ ਨੂੰ ਕਿ ਤੁਸੀਂ ਫ੍ਰੀ ਦੇਣ ਦੀ ਬਜਾਏ। ਬਿਲਕੁਲ ਪ੍ਰੋਫੈਸਰ ਸਾਹਿਬ, ਇੱਕ ਨਾ ਤੁਸੀਂ ਵੀ ਗੱਲ ਜ਼ਿਕਰ ਕੀਤਾ ਸ਼੍ਰੀਲੰਕਾ ਦਾ। ਐਕਚੁਅਲੀ ਅੱਜ ਬੜੀ ਇਹ ਗੱਲ ਚੱਲ ਰਹੀ ਆ ਪੰਜਾਬ 'ਚ, ਉਹ ਕਹਿੰਦੇ ਓਪੋਜੀਸ਼ਨ ਵੀ ਇਹ ਗੱਲ ਕਹਿ ਰਹੀ ਆ, ਜਾਂ ਮਤਲਬ ਕਈ ਜਿਹੜੇ ਗਵਰਨਮੈਂਟ ਤੋਂ ਓਪੋਜ਼ਿਟ ਲੋਕ ਹੁੰਦੇ ਨੇ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਜੇ ਇਸੇ ਮਾਡਲ 'ਤੇ ਪੰਜਾਬ ਚੱਲਦਾ ਰਿਹਾ ਤਾਂ ਹਾਲ ਸ਼੍ਰੀਲੰਕਾ ਵਾਲਾ ਹੋਣਾ। ਇਹ ਵੀ ਥੋੜ੍ਹਾ ਜ਼ਰੂਰ ਦਰਸ਼ਕਾਂ ਨੂੰ ਦੱਸਿਓ ਵੀ ਤੁਸੀਂ ਵੀ ਜ਼ਿਕਰ ਕੀਤਾ ਵੀ ਸ਼੍ਰੀਲੰਕਾ ਦਾ ਕੀ ਹਾਲ ਆ ਅਤੇ ਪੰਜਾਬ ਉੱਧਰ ਨੂੰ ਕਿਵੇਂ ਵੱਧ ਰਿਹਾ ਹੈ। ਦੇਖੋ, ਸ਼੍ਰੀਲੰਕਾ ਦਾ ਹਾਲ ਜਿਹੜਾ ਨਾ ਇੱਕ ਦਿਨ 'ਚ ਨਹੀਂ ਹੋਇਆ। ਪੰਜਾਬ ਵੀ ਪਿਛਲੇ 30 ਸਾਲਾਂ ਤੋਂ ਉਸੇ ਡਾਇਰੈਕਸ਼ਨ 'ਚ ਵੱਧ ਰਿਹਾ। ਠੀਕ ਹੈ, ਕਿਸੇ ਨਾ ਕਿਸੇ ਰੂਪ 'ਚ ਹਿੰਦੁਸਤਾਨ ਵੀ ਵੱਧ ਰਿਹਾ। ਠੀਕ ਹੈ, ਸੋ ਇਹ ਵੱਧ ਕਿਵੇਂ ਰਿਹਾ ਕਿ ਅਸੀਂ ਦੋ ਗੱਲਾਂ ਨੇ ਇਹਦੇ ਵਿੱਚ। ਜੇ ਸ਼੍ਰੀਲੰਕਾ ਦੇ ਕੇਸ, ਉਹਨਾਂ ਨੇ ਮੁਫਤ ਸਹੂਲਤਾਂ ਅਤੇ ਸਬਸਿਡੀਆਂ ਗੈਰ ਤਰਕਸੰਗਤ ਨਾਲ ਦਿੱਤੀਆਂ। ਉਹਨਾਂ ਨੇ ਜੋ ਸਰਕਾਰੀ ਖਜ਼ਾਨੇ ਵਿੱਚ ਪੈਸਾ ਆ ਸਕਦਾ ਸੀਗਾ ਉਹ ਘੱਟ ਲਿਆਂਦਾ। ਪੰਜਾਬ 'ਤੇ ਇਹ ਗੱਲ ਹੂ ਬਹੂ ਟੁੱਕਦੀ ਹੈ। ਸਾਡੇ ਪੰਜਾਬ ਦੇ ਵਿੱਚ, ਪੰਜਾਬ ਤਾਂ ਗੁਰੂ ਨਾਨਕ ਦਾ ਇਹ ਹੈ ਕਿ ਕਾਲ ਖਾਏ ਕਿ ਸੱਥੋਂ ਦੇ ਨਾਨਕ ਰਾ ਪਛਾਣਿਸ਼, ਕਿ ਤੁਸੀਂ ਉਹ ਤਾਂ ਕਹਿ ਰਹੇ ਕਿ ਉਲਟ ਕਰੋ, ਤੁਸੀਂ ਆਪਣੇ ਹੱਥੋਂ ਦਿਓ ਕੁਝ। ਤੁਸੀਂ ਉਹਨਾਂ ਨੂੰ ਮੰਗਤੇ ਬਣਾ ਰਹੇ ਹੋ, ਤੁਸੀਂ ਭਿੱਖ ਮੰਗੇ ਬਣਾ ਰਹੇ ਹੋ, ਤੁਸੀਂ ਆਸਰਿਤ ਬਣਾ ਰਹੇ ਹੋ, ਤੁਸੀਂ ਇਨਕੈਪੈਸਿਟੇਟ ਕਰ ਰਹੇ ਹੋ, ਹੈ ਨਾ। ਸੋ ਇਹ ਜਿਹੜਾ ਸਾਰਾ ਸਿਲਸਿਲਾ ਹੈ, ਮੈਨੂੰ ਲੱਗਦਾ ਕਿ ਇਹ ਠੀਕ ਨਹੀਂ। ਦੂਜਾ ਜਿਹੜਾ ਪੰਜਾਬ ਨੇ ਪਿਛਲੇ ਕੰਪੀਟੀਟਿਵ ਪੋਲੀਟੀਕਲ ਪੋਪੂਲਿਜ਼ਮ 'ਚ ਜਿਹੜਾ ਪੈ ਕੇ, ਮੈਂ 2012 'ਚ ਵੀ ਲਿਖਿਆ ਸੀ ਇੱਕ ਅੰਗਰੇਜ਼ੀ ਦੇ ਬਹੁਤ ਆਲਾ ਅਖਬਾਰ 'ਚ ਵੱਡਾ ਆਰਟੀਕਲ ਸੀਗਾ, ਉਹਦਾ ਟਾਈਟਲ ਇਹ ਸੀਗਾ ਕਿ ਇਨਫ ਆਫ ਪੋਪੂਲਿਜ਼ਮ, ਨੋ ਟਰਾਈ ਗਰੋਥ। ਬਹੁਤ ਹੋ ਗਿਆ। ਔਰ ਇਸ ਗੱਲ ਨੂੰ ਕਿੰਨੇ ਸਾਲ ਹੋ ਗਏ? 10 ਸਾਲ। ਕੁਛ ਨਹੀਂ ਹੋਇਆ। ਉਸ ਪਿਛਲੇ 25-30 ਸਾਲਾਂ ਦੇ ਤੁਸੀਂ ਇਹਨਾਂ ਪਾਰਟੀਆਂ ਦੇ ਮੈਨੀਫੈਸਟੋ ਚੱਕ ਕੇ ਵੇਖ ਲਓ। ਚਲੋ ਆਮ ਆਦਮੀ ਪਾਰਟੀ ਤਾਂ 14 'ਚ ਆਈ ਹੈ ਨਾ। ਸਾਰੇ ਇੱਕ ਦੂਜੇ ਤੋਂ ਵੱਧ ਅੱਡੀਆਂ ਚੁੱਕ ਕੇ
ਫ੍ਰੀ ਸ਼ਿਪਸ ਤੇ ਸਬਸਿਡੀਆਂ ਦੇਣ ਤੇ ਕੋਈ ਇੰਪਲੋਇਮੈਂਟ ਦੀ ਗੱਲ ਨਹੀਂ ਕਰ ਰਿਹਾ। ਇਸ ਇਲੈਕਸ਼ਨ ਦੇ ਵਿੱਚ ਵੀ ਇਨਕਲੂਡਿੰਗ ਆਮ ਆਦਮੀ ਪਾਰਟੀ ਨੇ ਰੁਜ਼ਗਾਰ ਦਾ ਇਸ਼ੂ ਹੀ ਨਹੀਂ ਚੱਕਿਆ, ਨਾ ਇਹ ਕੋਈ ਮੁੱਦਾ ਹੀ ਨਹੀਂ ਚੁੱਕਿਆ। ਇਸ ਵੇਲੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਤੋਂ ਵੱਧ ਬੇਰੁਜ਼ਗਾਰੀ ਹੈ। ਉਹਦੇ ਮੁਤਾਬਕ ਵੀ 8-9 ਲੱਖ ਬੇਰੁਜ਼ਗਾਰ ਹੁੰਦੇ ਆ। ਜਿਹੜਾ ਸਾਡਾ ਯੂਥ ਹੈ ਉਹਦੇ ਮੁਤਾਬਕ ਉਹ 20-22 ਲੱਖ ਹੈ। ਟੋਟਲ ਜਿਹੜੀ ਬੇਰੁਜ਼ਗਾਰੀ ਹੈ 22 ਤੋਂ 25 ਲੱਖ ਹੈ। ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਕਰਦਾ। ਨਸ਼ਿਆਂ ਬਾਰੇ ਕੋਈ ਪ੍ਰੋਪਰ ਗੱਲ ਨਹੀਂ ਕਰਦਾ। ਕੋਈ ਰੋਡ ਮੈਪ ਨਹੀਂ ਹੈ। ਤੁਹਾਡੇ ਵਿੱਤੀ ਸਾਧਨ ਹੋਰ ਕਿਵੇਂ ਲੈਣੇ, ਕਰਜ਼ਾ ਕਿਵੇਂ ਲਾਉਣਾ, ਕੋਈ ਰੋਡ ਮੈਪ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਇਹ ਵੱਡੇ ਸਵਾਲ ਨੇ, ਬਜਾਏ ਇਸ ਦੇ ਕਿ ਇਹ ਕੰਪੀਟੀਟਿਵ ਪੋਲੀਟੀਕਲ ਪੋਪੂਲਿਜ਼ਮ 'ਚ ਪੈਣ। ਕਿਸੇ ਕਾਰਨ ਬਸ ਵੋਟਾਂ ਲੈਣ ਲਈ ਜੇ ਗਰੰਟੀਆਂ ਦੇ ਵੀ ਦਿੱਤੀਆਂ ਜਾਂਦੀਆਂ ਤਾਂ ਇਹਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਇਹਨੂੰ ਉੱਥੇ ਦਿਓ ਜਿਨ੍ਹਾਂ ਨੂੰ ਬਹੁਤ ਵੇਲਣੇ 'ਚ ਬਾਂਹ ਆਈ ਹੈ, ਜਿਨ੍ਹਾਂ ਕੋਲ ਸਰਦਾ ਨਹੀਂ। ਅਟਲ ਦਲ ਸਕੀਮ ਵੀ ਤੁਸੀਂ ਹੁਣ, ਮੈਂ ਅਟਲ ਦਲ ਸਕੀਮ ਦੇ ਕੰਟੈਕਸਟ 'ਚ ਇੱਕ ਗੱਲ ਕਹਿਣੀ ਚਾਹਾਂਗਾ ਕਿ 7 ਲੱਖ ਜਿਹੜੇ ਪਰਿਵਾਰ ਨੇ, ਤੁਸੀਂ ਪੰਜਾਬ, ਬਾਕੀ ਤਾਂ 1.43 ਤਾਂ ਉੱਥੋਂ ਆ ਰਿਹਾ ਸੈਂਟਰ ਗੌਰਮੈਂਟ ਦੀ, ਪਰ ਤੁਸੀਂ 7 ਲੱਖ ਹੋਰ ਕਿਉਂ ਜੋੜ ਲਏ ਵੀ ਉਹਦੇ ਵਿੱਚ? ਇਹਦਾ ਕੀ ਲੌਜਿਕ? ਤੁਹਾਡੇ ਜਿਹੜੀ ਵੈਲਫੇਅਰ ਸਕੀਮਸ ਉਹਦੇ ਵਿੱਚ ਵੈਲਫੇਅਰ ਕਿੰਨੀ ਹੈ, ਗਲਤ ਲੋਕਾਂ ਨੂੰ ਜਿਹੜਾ, ਤੇ ਇਹ ਤੁਸੀਂ ਹੋਰ ਉਤਸ਼ਾਹਤ ਕਰ ਰਹੇ ਹੋ। ਨਾਲ ਇਹ ਕਰਤਾ ਕਿ ਅਸੀਂ ਜਿਹੜਾ ਪਿਛਲੇ ਬਿੱਲ ਵੀ ਮਾਫ ਕਰ ਦਾਂਗੇ। ਸੋ ਅਗਲੀ ਵਾਰ ਲੋਕਾਂ ਨੂੰ ਲੱਗੂਗਾ ਬਿੱਲ ਤਾਂ ਮਾਫ ਹੀ ਹੋ ਜਾਣੇ, ਦੇਣੇ ਕਿਉਂ? ਇਹ ਵੀ ਟ੍ਰੈਂਡ ਚੱਲਿਆ ਹੁਣ। 80-90% ਜਿਹੜੇ ਤੁਹਾਡੇ ਡੋਮੈਸਟਿਕ ਕਨੈਕਸ਼ਨਸ ਨੇ ਉਹ ਫ੍ਰੀ ਹੋ ਜਾਣੇ। ਅਤੇ ਤੁਹਾਡਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਕੋਈ 13,500 ਰੁਪਈਆ ਜਿਹੜਾ ਕਰੋੜ ਕਲੈਕਟ ਹੋਣਾ, ਉਹਦੇ ਵਿੱਚੋਂ ਤੁਸੀਂ ਲੈ ਲਓ ਕਿ 80-90% ਤੁਹਾਡਾ ਰੈਵਨਿਊ ਲੂਜ਼ ਕਰ ਜਾਣਾ ਤੁਸੀਂ। ਤੇ ਨਾਲ ਇੱਕ ਵੱਡਾ ਉਹਦਾ ਫਾਇਦਾ ਵਿਕਾਸ ਵਿੱਚ ਧੇਲੇ ਦਾ ਨਹੀਂ ਹੋਣਾ। ਵਿਕਾਸ ਹੁੰਦਾ ਹੈ ਜਦੋਂ ਨਿਵੇਸ਼ ਕਰੋਗੇ। ਇਨਵੈਸਟਮੈਂਟ GDP ਰੇਸ਼ੋ ਸਾਡਾ ਹਿੰਦੁਸਤਾਨ ਦੀ ਐਵਰੇਜ ਨਾਲੋਂ ਘੱਟ ਹੈ। ਇਨਵੈਸਟਮੈਂਟ GDP ਰੇਸ਼ੋ ਬਹੁਤ ਸਾਰੀਆਂ ਸਟੇਟਾਂ ਤੋਂ ਘੱਟ ਹੈ। ਸਾਡਾ ਜਿਹੜਾ ਵਿਕਾਸ ਦਰ ਹੈ ਉਹ 19 ਜਿਹੜੇ ਸਾਡੇ ਸਟੇਟਾਂ ਨੇ ਉਹਦੇ ਵਿੱਚੋਂ 17ਵੇਂ ਨੰਬਰ 'ਤੇ ਹੈ। ਸਾਡਾ ਪਰ ਕੈਪੀਟਾ ਇਨਕਮ 28 ਸਟੇਟਾਂ 'ਚ 19ਵੇਂ ਨੰਬਰ 'ਤੇ ਹੈ। ਅਤੇ ਅਸੀਂ ਕਿਸ ਕਿਸਮ ਦਾ ਵਿਕਾਸ ਕਰ ਰਹੇ ਹਾਂ, ਕਿਸ ਕਿਸਮ ਦਾ ਮਾਡਲ ਜਨਰੇਟ ਕਰ ਰਹੇ ਹਾਂ, ਇਹ ਨਹੀਂ ਮਾਡਲ ਸਸਟੇਨ ਕਰਨਾ। ਮੈਂ 2007 ਦੇ ਵਿੱਚ ਪਹਿਲੀ ਵਾਰ ਇਹ ਪਬਲਿਕਲੀ ਆਪਣੇ ਭਾਸ਼ਣ 'ਚ ਕਿਹਾ ਸੀ। BKU ਦਾ ਭਾਸ਼ਣ ਇਕੱਠ ਸੀਗਾ ਕਿਸਾਨ ਭਵਨ ਦੇ ਵਿੱਚ, 1000-1200 ਫਾਰਮਰ ਸੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੈਠੇ ਸਨ, ਹੋਰ ਢੀਂਡਸਾ ਸਾਹਿਬ ਬੈਠੇ, ਹੋਰ ਮੰਤਰੀ ਬੈਠੇ ਸੀ, ਕੈਪਟਨ ਕਮਲਜੀਤ ਬੈਠੇ, ਬੜਾ ਕਾਫੀ 4 ਘੰਟੇ ਦਾ ਸੀਗਾ, 35-40 ਮਿੰਟ ਦਾ ਮੇਰਾ ਉੱਥੇ ਭਾਸ਼ਣ ਸੀਗਾ, ਕੀ ਨੋਟ ਐਡਰੈਸ ਸੀ। ਉੱਥੇ ਮੈਂ ਕਿਹਾ ਸੀ ਕਿ ਇਹ ਜੋ ਤੁਸੀਂ ਮਾਡਲ ਸ਼ੁਰੂ ਕਰ ਲਿਆ, ਈਵਨ ਫਾਰਮਰ ਨੂੰ, ਜਿਹੜੇ ਫਾਰਮਰ ਵਾਕਈ ਡਿਜ਼ਰਵ ਕਰਦੇ, ਦਿਓ ਉਹਨਾਂ ਨੂੰ ਬਿਜਲੀ ਫ੍ਰੀ ਦੇ ਦਿਓ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿਓ, ਕੁਆਲਿਟੀ ਐਜੂਕੇਸ਼ਨ ਦਿਓ। ਪਰ ਇਹ ਜੋ ਹੈ ਇਹ ਐਂਟੀ ਫਾਰਮਰ ਅਤੇ ਐਂਟੀ ਰੂਰਲ ਹੈ। ਇਹ ਪਹਿਲੀ ਵਾਰ ਮੈਂ 2007 'ਚ ਕਿਹਾ ਸੀ। ਭਾਵੇਂ ਮੇਰਾ ਕ੍ਰਿਟਿਸਿਜ਼ਮ ਹੋਵੇ, ਜੋ ਮਰਜ਼ੀ ਹੋਵੇ, ਪਰ ਮੈਂ ਐਜ਼ ਸਟੂਡੈਂਟ ਆਫ ਇਕਨੋਮਿਕਸ, ਐਜ਼ ਇਕੋਨੋਮਿਸਟ ਪੰਜਾਬ ਨੂੰ ਡੁੱਬਦਾ ਨਹੀਂ ਦੇਖ ਸਕਦਾ। ਤੁਹਾਡਾ 30 ਸਾਲ ਗਰੋਥ ਰੇਟ ਤੁਹਾਡਾ ਹਿੰਦੁਸਤਾਨ ਦੀ ਐਵਰੇਜ ਤੋਂ ਥੱਲੇ ਰਹਿਣਾ ਇਸੇ ਕਰਕੇ, ਔਰ ਤੁਹਾਡਾ ਜਿਹੜਾ 28,500 ਕਰੋੜ ਰੁਪਈਆ ਹਰ ਸਾਲ ਬਿਨਾਂ ਟੈਕਸ ਤੋਂ ਸਰਕਾਰੀ ਖਜ਼ਾਨੇ 'ਚ ਆ ਸਕਦਾ ਹੈ, ਉਹ ਨਾ ਹੋਣਾ ਅਤੇ ਤੁਸੀਂ ਕਰਜ਼ਾ ਵਧਾਈ ਜਾਣਾ, ਇਹ ਮਾਡਲ ਜਿਹੜਾ ਸਸਟੇਨੇਬਲ ਨਹੀਂ ਹੈ। ਅਤੇ ਜਿਹੜਾ ਤੁਸੀਂ ਸ਼੍ਰੀਲੰਕਾ ਵਾਲੀ ਗੱਲ ਕੀਤੀ ਹੈ, ਸ਼੍ਰੀਲੰਕਾ ਤਾਂ ਅਸੀਂ ਆਲਰੇਡੀ ਬਣੇ ਹੋਏ ਹਾਂ। ਇੱਕ ਹੋਰ ਤੁਹਾਨੂੰ ਦੱਸਦਾ ਕਿ 2022 ਜੁਲਾਈ ਤੋਂ ਤੁਹਾਡਾ GST ਦਾ ਕੰਪਨਸੇਸ਼ਨ ਵੀ ਜਿਹੜਾ ਉਹ ਚਲੇ ਜਾਣਾ ਜੇ ਐਕਸਟੈਂਡ ਨਾ ਹੋਇਆ। ਓਕੇ, ਉਹਦੇ ਨਾਲ ਵੀ 6-7 ਹਜ਼ਾਰ ਕਰੋੜ ਦਾ ਘੱਟ ਆ ਜਿਹੜਾ। ਉਹਦੇ ਪਿੱਛੇ ਵੀ ਕੋਈ ਗਵਰਨਮੈਂਟ ਦੀ ਪਾਲਿਸੀ ਹੈ ਜਾਂ ਕੋਈ ਰੀਜ਼ਨ? ਨਹੀਂ, ਉਹ ਤਾਂ ਸੈਂਟਰ ਗੌਰਮੈਂਟ ਦਾ ਨਾ। ਅੱਛਾ ਜੀ। ਜੇ ਤਾਂ ਸੈਂਟਰ ਗੌਰਮੈਂਟ ਨੇ ਐਕਸਟੈਂਡ ਕਰਤਾ ਕਿ ਠੀਕ ਹੈ ਅਸੀਂ 3 ਸਾਲ ਜਾਂ 5 ਸਾਲ ਹੋਰ ਜਿਹੜਾ ਸਾਰੀਆਂ ਸਟੇਟਾਂ ਲਈ, ਹਿੰਦੁਸਤਾਨ ਲਈ, ਪੰਜਾਬ ਇਕੱਲੇ ਨਹੀਂ ਹੈ, ਤਾਂ ਫਿਰ ਤਾਂ ਬਚ ਜਾਣਗੇ। ਨਹੀਂ ਤਾਂ ਪੰਜਾਬ ਨੇ ਤਾਂ ਕੋਈ ਤਿਆਰੀ ਵੀ ਨਹੀਂ ਕੀਤੀ, ਕੋਈ 6-7 ਹਜ਼ਾਰ ਕਰੋੜ ਰੁਪਈਆ ਹੋਰ ਕਿੱਥੋਂ ਲਿਆਉਣਾ। ਪ੍ਰੋਫੈਸਰ ਸਾਹਿਬ, ਇੱਕ ਚਲੋ ਆਪਾਂ ਇੰਟਰਵਿਊ ਦੇ ਐਂਡ ਵੱਲ ਨੂੰ ਵੀ ਜਾ ਰਹੇ ਹਾਂ। ਮਤਲਬ ਤੁਸੀਂ ਇਹ ਸਾਰੀ ਗੱਲ ਆਪਾਂ ਡਿਸਕਸ ਕੀਤੀ ਆ ਕਿ ਜਿਹੜਾ ਇਹ ਸਾਰਾ ਮਾਡਲ ਆ, ਮਤਲਬ ਉਹਦੇ 'ਚ ਚਾਹੇ ਉਹ ਅਸੀਂ ਕਹਿ ਸਕਦੇ ਹਾਂ ਟੈਕਸ ਕਲੈਕਸ਼ਨ ਦਾ ਵੀ ਮਾਡਲ ਆ, ਉਹਦੇ 'ਚ ਵੀ ਬੜੇ ਫੇਲੀਅਰਸ ਨੇ। ਜਿਹੜਾ ਹੁਣ ਸਬਸਿਡੀਜ਼ ਦੇ ਕੇ ਜਿਹੜਾ ਲੋਕਾਂ ਨੂੰ ਲੁਭਾਇਆ ਜਾ ਰਿਹਾ, ਉਹ ਵੀ ਇੱਕ ਫੇਲਡ ਸਿਸਟਮ ਮੰਨਦੇ। ਪਰ ਪੰਜਾਬ ਤੁਸੀਂ ਕਹਿ ਰਹੇ ਹੋ 30 ਸਾਲ ਤੋਂ ਲਗਾਤਾਰ ਇੰਡੀਆ ਦੀ ਐਵਰੇਜ ਗਰੋਥ ਤੋਂ ਥੱਲੇ ਚੱਲ ਰਿਹਾ। ਉਹ ਸੂਬਾ ਜਿਹਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਸਰਦਾ ਪੁੱਜਦਾ ਸੂਬਾ ਸੀ ਆਪਣੇ ਆਪ 'ਚ, ਜਿੱਥੇ ਭੁੱਖਮਰੀ ਨਹੀਂ ਸੀ 47 ਦੇ ਵਿੱਚ, ਜੇ ਆਪਾਂ ਸਿਚੁਏਸ਼ਨ ਦੇਖੀਏ ਤਾਂ ਹੁਣ ਜਿੱਥੇ ਪੰਜਾਬ ਖੜਾ ਆ,
ਤਾਂ ਤੁਸੀਂ ਮਤਲਬ ਸਾਰੇ ਜਿਹੜੇ ਇਹ ਸਟਰਕਚਰਸ ਨੇ ਸਟੇਟ ਦੇ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇਨ ਟੱਚ ਰਹੇ ਹੋ, ਤਾਂ ਕਿਹੋ ਜਿਹੀ ਪੋਲਿਸੀ ਫਿਰ ਜਿਹੜੀ ਆ ਇਹਦਾ ਬਦਲ ਕੀ ਹੋਵੇ? ਮਤਲਬ ਇਹ ਚੱਲ ਰਿਹਾ ਸਿਸਟਮ ਆ, ਸਟਰਕਚਰ ਆ, ਉਹਦਾ ਬਦਲ ਕੀ ਹੋਣਾ ਚਾਹੀਦਾ ਹੈ? ਕੋਈ ਉਹਦੇ ਬਾਰੇ ਵੀ ਕੋਈ ਨਾ ਕੋਈ ਆਈਡੀਆ ਜਿਹੜਾ ਤੁਸੀਂ ਪਹਿਲਾਂ ਬਦਲਾਅ ਦੀ ਗੱਲ ਕੀਤੀ ਸੀ, ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ, ਉਹ ਬਦਲਾਅ ਸਿਰਫ ਪੋਲੀਟੀਕਲ ਬਦਲਾਅ ਆਇਆ, ਸਿਸਟਮ ਦਾ ਬਦਲਾਅ ਨਹੀਂ ਆਇਆ। ਮੇਰੇ ਮੁਤਾਬਕ 2-3 ਚੀਜ਼ਾਂ ਜਿਹੜੀਆਂ ਮੈਂ ਫਾਈਨਲੀ ਕਹਿਣਾ ਚਾਹਾਂਗਾ ਕਿ ਇੱਕ ਤਾਂ ਹਰ ਜਿਹੜਾ ਟੈਕਸ ਰਾਹੀਂ ਪੈਸਾ ਵਸੂਲਿਆ ਜਾ ਸਕਦਾ ਹੈ ਜਾਂ ਕਿਸੇ ਹੋਰ ਸੋਰਸ ਤੋਂ, ਭਾਵੇਂ GST, ਐਕਸਾਈਜ਼, ਸੈਂਡ, ਕੇਬਲ ਹੈ, ਟਰਾਂਸਪੋਰਟ ਹੈ, ਪ੍ਰੋਫੈਸ਼ਨਲ ਟੈਕਸ ਹੈ, ਪ੍ਰੋਪਰਟੀ ਟੈਕਸ ਹੈ, ਜਾਂ ਉਹ ਆਪਣਾ ਬਿਜਲੀ ਚੋਰੀ ਹੈ, ਜੋ ਵੀ ਹੈ, ਇੱਕ ਪੈਸਾ ਜਿਹੜਾ ਸਰਕਾਰੀ ਖਜ਼ਾਨੇ 'ਚ ਲਿਆਂਦਾ ਜਾਵੇ। ਅਤੇ ਉਹ ਮੇਰੇ ਹਿਸਾਬ ਨਾਲ 28,500 ਕਰੋੜ ਰੁਪਈਆ ਐਨੂਅਲੀ ਬਣਦਾ ਹੈ। ਔਰ ਤੁਹਾਡਾ ਜਿਹੜਾ ਰੈਵਨਿਊ ਆ ਰਿਹਾ ਨਾ, ਬਜਟ ਤਾਂ ਭਾਵੇਂ 1.68 ਲੱਖ ਕਰੋੜ ਦਾ ਹੈ, ਅਤੇ ਬਜਟਡ ਰੈਵਨਿਊ ਵੀ ਭਾਵੇਂ 95 ਲੱਖ ਕਰੋੜ ਦਾ, 95,000 ਕਰੋੜ ਦਾ, ਪਰ ਤੁਹਾਡੇ ਕੋਲ 75,000 ਕਰੋੜ ਆ ਰਿਹਾ ਹੈ, ਅਤੇ ਉਹਦੇ ਵਿੱਚੋਂ 28,500 ਕਰੋੜ ਹੋਰ ਐਡ ਕਰੋ, ਕਿੰਨਾ ਬਣ ਜਾਏਗਾ? ਅਤੇ ਫਿਰ ਤੁਹਾਨੂੰ ਬਹੁਤ ਕੁਛ ਜਿਹੜੀਆਂ ਤੁਹਾਡੀ ਫਾਈਨੈਂਸ਼ੀਅਲ ਕੰਸਟ੍ਰੇਂਟ ਹਟ ਜਾਣਗੀਆਂ। ਤੁਸੀਂ ਇੱਕ ਕਰਜ਼ਾ ਲਾਉਣ ਦਾ ਵੀ ਰੋਡ ਮੈਪ ਤਿਆਰ ਕਰ ਸਕਦੇ ਹੋ, ਤੁਸੀਂ ਸਰਕਾਰੀ ਇਨਵੈਸਟਮੈਂਟ ਵੀ ਕਰ ਸਕਦੇ ਹੋ, ਹੈ ਨਾ। ਸੋ ਸਿਹਤ ਸਹੂਲਤਾਂ ਇੱਕ ਮਾਡਲ ਤਾਂ ਇਹ ਹੈ। ਦੂਸਰਾ ਮਾਡਲ ਇਹ ਹੈ ਕਿ ਇੱਕ ਪੈਸਾ ਕੰਸੋਲੀਡੇਟਡ ਫੰਡ 'ਚ ਆਵੇ ਅਤੇ ਫ੍ਰੀ ਸਹੂਲਤਾਂ, ਮੁਫਤ ਸਹੂਲਤਾਂ ਜਾਂ ਸਬਸਿਡੀ ਕੇਵਲ ਉਸ ਸੈਕਸ਼ਨ ਨੂੰ ਦਿੱਤੀ ਜਾਵੇ ਜਿਹਦਾ ਉਹਨਾਂ ਤੋਂ ਬਿਨਾਂ ਸਰਦਾ ਨਹੀਂ। ਠੀਕ ਹੈ। ਤੀਜਾ ਹੈ ਕਿ ਇਹ ਸਾਰਾ ਜਿਹੜਾ ਪੈਸਾ ਬਚਾ ਕੇ ਮੁਫਤ ਸਹੂਲਤਾਂ, ਜੋ ਹੋਰ ਪੈਸਾ ਖਜ਼ਾਨੇ 'ਚ ਆ ਸਕਦਾ ਹੈ, ਵੈਸੇ ਤਾਂ ਮੇਰੇ ਮੁਤਾਬਕ 10,000 ਕਰੋੜ ਹੋਰ ਵੀ ਆ ਸਕਦਾ, 38,500 ਕਰੋੜ ਆ ਸਕਦਾ ਹੈ, ਕਿਉਂਕਿ ਉਹਦੇ ਨਾਲ ਸਬਸਿਡੀਆਂ ਥੋੜ੍ਹਾ ਰੈਸ਼ਨਲਾਈਜ਼ ਕਰ ਲਓ ਅਤੇ ਟੈਕਸ ਸਿਸਟਮ ਠੀਕ ਕਰ ਲਓ। ਸੋ 38,500 ਕਰੋੜ ਰੁਪਈਆ ਤੁਹਾਡਾ ਜਿਹੜਾ ਇਸ ਵੇਲੇ ਰੈਵਨਿਊ ਜਨਰੇਟ ਹੋ ਰਿਹਾ, ਉਹਦਾ ਅੱਧਾ ਹੈ। ਸੋ ਇਸ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਲਾਓ, ਰੁਜ਼ਗਾਰ ਦੀ ਕੁਆਲਿਟੀ ਠੀਕ ਕਰੋ, ਸਕੂਲਾਂ 'ਤੇ, ਕਾਲਜਾਂ 'ਤੇ, ਹਸਪਤਾਲਾਂ 'ਤੇ ਲਗਾਓ, ਤਾਂ ਕਿ ਲੋਕਾਂ ਦਾ ਜਿਹੜਾ ਪ੍ਰਾਈਵੇਟ ਐਜੂਕੇਸ਼ਨ 'ਤੇ, ਪ੍ਰਾਈਵੇਟ ਸਿਹਤ ਸਹੂਲਤਾਂ 'ਤੇ ਡਿਪੈਂਡੈਂਸ ਘਟੇ ਅਤੇ ਲੋਕਾਂ ਦਾ ਜਿਹੜਾ ਖਰਚਾ ਹੈ ਉਹ ਘਟੇ। ਤੁਸੀਂ ਦੇਖੋ, ਗੌਰਮੈਂਟ ਸਕੂਲ ਅਤੇ ਪ੍ਰਾਈਵੇਟ ਸਕੂਲ ਦੀ ਫੀਸਾਂ ਦਾ ਕਿੰਨਾ ਫਰਕ ਹੈ। ਤੁਸੀਂ ਇੱਕ ਸਹੂਲਤ ਮੁਫਤ ਦੇ ਕੇ ਨਾ, ਅਤੇ ਤੁਸੀਂ ਸਕੂਲ ਦੀ ਐਜੂਕੇਸ਼ਨ ਉਹਨੂੰ ਧੱਕ ਦਿੰਦੇ ਹੋ, ਪ੍ਰਾਈਵੇਟ ਐਜੂਕੇਸ਼ਨ ਵੱਲ ਮਜਬੂਰ ਕਰਦੇ ਹੋ ਨਾ ਜਾਣ ਲਈ, ਕਿ ਉੱਥੇ ਕੁਆਲਿਟੀ ਨਹੀਂ ਹੈ। ਤੁਸੀਂ ਇੱਕ ਸਹੂਲਤ ਮੁਫਤ ਦੇ ਕੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਲਈ ਕਰਦੇ ਹੋ। ਸਾਡੇ ਸਾਹਮਣੇ ਰਜਿੰਦਰਾ ਹਸਪਤਾਲ ਪਿਆ ਹੈਗਾ, ਇਹਦੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਆਪਾਂ ਨੂੰ ਪਤਾ ਹੈ ਕਿੰਨੀ ਕੁ ਹੈ। ਇਹ 4 ਸਟੇਟਾਂ ਦਾ ਰੈਫਰਲ ਹਸਪੀਟਲ ਹੈ। ਤੁਸੀਂ ਸਾਰੇ ਇਸ ਸਿਸਟਮ ਨੂੰ ਉਸ ਪੈਸੇ ਨਾਲ ਠੀਕ ਕਰੋ। ਅਤੇ ਜਿਹੜੀ ਪੋਲੀਟੀਕਲ ਕਲਾਸ ਨੂੰ ਲੱਗਦਾ ਹੈ ਨਾ ਕਿ ਸਾਨੂੰ ਵੋਟਾਂ ਨਹੀਂ ਪੈਣੀਆਂ, ਤੁਸੀਂ 5 ਸਾਲ ਡਟ ਕੇ ਕੰਮ ਕਰੋ, ਵੋਟਾਂ ਤੁਹਾਨੂੰ ਆਪ ਪਾ ਦੇਣਗੇ ਜੇ ਲੋਕ ਕਨਵਿੰਸ ਹੋ ਗਏ ਤਾਂ, ਕਿ ਬਈ ਹਾਂ ਬਈ ਕੋਈ ਗੱਲ ਨਹੀਂ, ਇਹ ਸਾਨੂੰ ਮੁਫਤ ਖੁਰੇ ਨਹੀਂ ਬਣਾ ਰਹੇ, ਇਹ ਸਾਨੂੰ ਇੱਕ ਬੜੀ ਇੱਜ਼ਤ ਮਾਣ ਦੀ ਜ਼ਿੰਦਗੀ ਦੇ ਰਹੇ ਨੇ। ਠੀਕ ਹੈ। ਅਤੇ ਵੋਟਾਂ ਵੀ ਪਾ ਦੇਣਗੇ ਲੋਕ। ਪਰ ਮੈਨੂੰ ਲੱਗਦਾ ਕਿ ਇਸ ਵੇਲੇ ਪੰਜਾਬ ਇਸ ਕ੍ਰਾਸ ਰੋਡ 'ਤੇ ਹੈ ਕਿ ਇਸ ਵੇਲੇ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ, ਜਿਹੜੀ ਸਰਕਾਰ, ਉਹਨੂੰ ਇਹ ਫਿਕਰ ਛੱਡ ਦੇਣਾ ਚਾਹੀਦਾ ਹੈ ਕਿ ਅਸੀਂ ਅਗਲੀ ਵਾਰੀ ਵੀ ਇਲੈਕਸ਼ਨਾਂ ਲੜਨੀਆਂ ਨੇ, ਹਾਰਨ ਜਿੱਤਣ ਪੰਜਾਬ ਲਈ ਡਟ ਕੇ ਕੰਮ ਕਰਨ। ਅਤੇ ਜੇ ਇਸ ਵਾਰੀ ਨਾ ਹੋਇਆ ਤਾਂ ਬੜੀ ਨਿਰਾਸ਼ਾ ਹੋਏਗੀ, ਅਤੇ ਜਿਹਦੇ ਨਤੀਜੇ ਬੜੇ ਭੈੜੇ ਨਿਕਲਦੇ। ਬਿਲਕੁਲ ਜੀ। ਪ੍ਰੋਫੈਸਰ ਸਾਹਿਬ ਨੇ ਜਿਵੇਂ ਬੜਾ ਡਿਟੇਲ ਦੇ ਵਿੱਚ ਇਹ ਸਾਨੂੰ ਸਾਰੀ ਗੱਲ ਸਮਝਾਈ ਆ ਕਿ ਜਿਹੜਾ ਮਤਲਬ ਉਹਨਾਂ ਦਾ ਇੱਕ ਆਰਥਿਕ ਮਾਹਰ ਵਜੋਂ ਜਿਹੜਾ ਆ ਵੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਨੇ ਕਿ ਜਿਹੜੀਆਂ ਇਹ ਪੋਲਿਸੀਜ਼ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀਆਂ ਜਾ ਰਹੀਆਂ। ਕਿਉਂਕਿ ਇਲੈਕਸ਼ਨਸ ਤੋਂ ਪਹਿਲਾਂ ਵੀ ਜਦੋਂ ਇਹ ਗਰੰਟੀਜ਼ ਆ ਰਹੀਆਂ ਸੀ, ਉਦੋਂ ਵੀ ਬੜਾ ਇਹਦੇ 'ਤੇ ਕੁਐਸਚਨ ਹੋਇਆ ਸੀ ਕਿ ਪੰਜਾਬ ਦਾਤਾ ਆ, ਪਰ ਪੰਜਾਬ ਦੀ ਪੋਲੀਟਿਕਸ ਜਿਹੜੀ ਆ ਉਹ ਇਹਨਾਂ ਗੱਲਾਂ 'ਤੇ ਨਿਰਧਾਰਿਤ ਹੋ ਰਹੀ ਆ ਕਿ ਤੁਹਾਨੂੰ ਭਿਖਾਰੀ ਬਣਾਇਆ ਜਾ ਰਿਹਾ, ਤੁਹਾਨੂੰ ਮੰਗ 'ਤੇ ਬਣਾਇਆ ਜਾ ਰਿਹਾ, ਕਿ ਪੰਜਾਬ ਦਾ ਜਿਹੜਾ ਇਕਨੋਮਿਕ ਮਾਡਲ ਆ ਉਹ ਇਸ ਤਰ੍ਹਾਂ ਦਾ ਟਰਡੀਸ਼ਨਲੀ ਨਹੀਂ ਸੀ, ਪਰ ਜਿਸ ਤਰ੍ਹਾਂ ਦਾ ਹੁਣ ਡਿਵੈਲਪ ਹੋ ਰਿਹਾ, ਅਤੇ ਜਿਹੜਾ ਫਿਰ ਪੋਲੀਟਿਕਸ ਨੂੰ ਵੀ ਕਿਤੇ ਨਾ ਕਿਤੇ ਅਸਰਅੰਦਾਜ਼ ਕਰਦਾ, ਅਤੇ ਤੁਹਾਡੀ ਤਰਜ਼ ਜ਼ਿੰਦਗੀ ਨੂੰ, ਤੁਹਾਡੀਆਂ ਲਾਈਫਸ ਨੂੰ ਵੀ, ਉਹ ਤੁਹਾਡੀ ਸਾਈਕੋਲੋਜੀ ਨੂੰ ਵੀ ਉਹ ਅਸਰਅੰਦਾਜ਼ ਕਰਦਾ ਆ। ਤਾਂ ਪੰਜਾਬ ਕਿੱਧਰ ਨੂੰ ਵੱਧ ਰਿਹਾ? ਗੱਲ ਬੜੀ ਆਮ ਹੋ ਰਹੀ ਆ ਕਿ ਪੰਜਾਬ ਸ਼੍ਰੀਲੰਕਾ ਬਣ ਰਿਹਾ, ਪਰ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਸ਼੍ਰੀਲੰਕਾ ਬਣ ਚੁੱਕਿਆ ਆ। ਤਾਂ ਪੰਜਾਬ ਦੇ ਸਾਹਮਣੇ ਇੱਕ ਕ੍ਰਾਈਸਿਸ ਆ। ਪੰਜਾਬ ਦਾ ਇੱਕ ਵੱਡਾ ਅੱਜ ਸੈਕਸ਼ਨ ਡਾਇਸਪੋਰਾ 'ਚ ਵੀ ਬੈਠਾ ਆ, ਜਿਹਦੇ ਕੋਲ ਅਸੀਂ ਕਹਿ ਸਕਦੇ ਹਾਂ ਕਿ ਵਸੀਲਿਆਂ ਪੱਖੋਂ ਪੰਜਾਬ ਦੇ ਵਿੱਚ ਐਫਰਟਸ ਵੀ ਕਰਦਾ ਰਹਿੰਦਾ ਇਨਵੈਸਟਮੈਂਟਸ ਦੇ, ਪਰ ਉਹ ਚੈਨਲਸ ਜਿਹੜੇ ਆ ਸ਼ਾਇਦ ਪ੍ਰੋਪਰਲੀ ਰਨ ਨਹੀਂ ਕਰ ਰਹੇ, ਕਿ ਉਵੇਂ ਇਨਵੈਸਟਮੈਂਟਸ ਨਹੀਂ ਹੋ ਰਹੀਆਂ ਜਿੱਦਾਂ ਅਦਰ ਸਟੇਟਸ ਦਾ ਡਾਇਸਪੋਰਾ ਕਰਦਾ ਆ।
ਪਰ ਇਹ ਸਵਾਲ ਸਾਰਿਆਂ ਲਈ ਆ, ਹਰ ਇੱਕ ਉਸ ਸ਼ਖਸ ਲਈ ਆ ਜੋ ਪੰਜਾਬ ਦਾ ਦਿਲੋਂ ਕਰਦਾ ਹੈ, ਜੋ ਪੰਜਾਬ ਨੂੰ ਬਚਾਉਣਾ ਚਾਹੁੰਦਾ, ਕਿ ਜਿਹੜੀ ਪੋਲੀਟਿਕਸ, ਜਿਹੜੀਆਂ ਪੋਲਿਸੀਜ਼ ਪੰਜਾਬ 'ਚ ਲੈ ਕੇ ਆ ਰਹੀ ਆ, ਕਿਉਂਕਿ ਆਰਥਿਕਤਾ ਤੋਂ ਬਿਨਾਂ ਤੁਸੀਂ ਜਾਣਦੇ ਹੋ ਕਿ ਜਿਵੇਂ ਗੁਰੂ ਸਾਹਿਬ ਦਾ ਵੀ ਸੰਕਲਪ ਆ ਦੇਗ ਤੇਗ ਫਤਿਹ, ਉਹਦੇ ਵਿੱਚ ਆਰਥਿਕਤਾ ਜਿਹੜੀ ਆ ਇੱਕ ਇੰਪੋਰਟੈਂਟ ਆਸਪੈਕਟ ਆ। ਅਤੇ ਤੁਹਾਡਾ ਜਿਹੜਾ ਤੁਹਾਡੀ ਹੋਂਦ ਆ, ਤੁਹਾਡਾ ਇੱਥੇ ਲਾਈਫ ਸਟਾਈਲ ਆ, ਉਹਨੂੰ ਤੁਸੀਂ ਇਹ ਤੋਂ ਬਿਨਾਂ ਨਹੀਂ ਚਿਤਵ ਸਕਦੇ। ਜੇ ਤੁਹਾਡਾ ਉਹ ਆਰਥਿਕ ਪਹਿਲੂ ਤੁਹਾਡਾ ਵਿਗੜ ਜਾਂਦਾ ਹੈ ਤਾਂ ਤੁਹਾਡਾ ਸਾਰਾ ਤਾਣਾ ਬਾਣਾ ਉਲਝ ਸਕਦਾ, ਅਤੇ ਪੰਜਾਬ ਦਾ ਅੱਜ ਉਲਝਿਆ ਹੋਇਆ। ਤਾਂ ਪ੍ਰੋਫੈਸਰ ਸਾਹਿਬ ਦੇ ਨਾਲ ਸਾਡੇ ਇਸ ਇੰਟਰਵਿਊ ਦਾ ਇਹੀ ਮਕਸਦ ਸੀ ਕਿ ਜਿਹੜੀਆਂ ਇਹ ਗਵਰਨਮੈਂਟ ਪੋਲਿਸੀਜ਼ ਲੈ ਕੇ ਆ ਰਹੀ ਹੈ, ਜਾਂ ਜਿਹੜਾ ਇੱਕ ਜਿਹੜੀ ਲਾਈਨ ਡਰੋ ਕੀਤੀ ਜਾ ਰਹੀ ਹੈ ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਕੀ ਉਹ ਪੰਜਾਬ ਦੇ ਲਈ ਫਾਇਦੇਮੰਦ ਆ, ਪੰਜਾਬ ਦੇ ਲੋਕਾਂ ਲਈ ਫਾਇਦੇਮੰਦ ਆ, ਜਾਂ ਫਿਰ ਇਨ ਦਾ ਲੌਂਗ ਰਨ ਇਹ ਪੰਜਾਬ ਦੇ ਲਈ ਇੱਕ ਡਿਜ਼ਾਸਟਰ ਜਿਹੜਾ ਹੈ ਉਹ ਸਾਬਤ ਹੋ ਸਕਦੀ ਆ। ਤਾਂ ਪ੍ਰੋਫੈਸਰ ਸਾਹਿਬ ਦੇ ਜਿਹੜੇ ਵਿਚਾਰ ਨੇ ਇਸ ਮਸਲੇ ਦੇ ਉੱਤੇ ਉਹ ਤੁਸੀਂ ਸੁਣੇ ਆ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਇੰਟਰਵਿਊ ਪਸੰਦ ਆਈ ਹੋਏਗੀ, ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਹੱਲਾਸ਼ੇਰੀ ਦੇਣ ਦੇ ਲਈ ਸਾਡੀਆਂ ਇਹਨਾਂ ਇੰਟਰਵਿਊਜ਼ ਨੂੰ, ਇਹਨਾਂ ਡਿਸਕਸ਼ਨਸ ਨੂੰ ਹੋਰ ਸਰੋਤਿਆਂ ਤੱਕ, ਹੋਰ ਦਰਸ਼ਕਾਂ ਤੱਕ ਜ਼ਰੂਰ ਸ਼ੇਅਰ ਕਰੋਗੇ, ਤਾਂ ਕਿ ਅਸੀਂ ਹੋਰ ਇਸ ਤਰ੍ਹਾਂ ਦੀਆਂ ਸੀਰੀਅਸ ਅਤੇ ਇੰਪੋਰਟੈਂਟ ਡਿਸਕਸ਼ਨਸ ਜਿਹੜੀਆਂ ਨੇ, ਡਾਇਲੋਗਸ ਜਿਹੜੇ ਨੇ ਉਹ ਤੁਹਾਡੇ ਤੱਕ ਲੈ ਕੇ ਆ ਸਕੀਏ। ਪ੍ਰੋਫੈਸਰ ਸਾਹਿਬ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਜੀ। TV 84 ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ 'ਚ ਕਿਸੇ ਹੋਰ ਮਹਿਮਾਨ ਦੇ ਨਾਲ ਮਿਲਦੇ ਹਾਂ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।